ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਬਿਜਲੀ ਦੇ ਸੰਕਟ ਤੋਂ, ਜਿਹੜਾ ਹੁਣ ਇਸ ਵੇਲੇ ਦੌਰ ਚੱਲ ਰਿਹਾ। ਹਾਲਾਂਕਿ ਮੁਫਤ ਬਿਜਲੀ ਤਾਂ ਮਿਲ ਰਹੀ ਹੈ, ਪਰ ਬਿਜਲੀ ਪੂਰੀ ਕਰਨੀ ਕਿੰਨੀ ਔਖੀ ਹੈ, ਇਹਦੇ ਤੇ ਚਰਚਾ ਲਗਾਤਾਰ ਜਾਰੀ ਹੈ। ਕਿ ਝੋਨੇ ਦੇ ਸੀਜ਼ਨ ਦੇ ਵਿੱਚ ਕੀ ਹਾਲਾਤ ਰਹਿਣ ਵਾਲੇ ਤੁਹਾਡੇ ਬਾਬਤ ਤੇ ਤੁਹਾਡੇ ਕਹਿਣ ਦੇ ਮੁਤਾਬਕ? ਕਿਉਂਕਿ ਖਬਰਾਂ ਇਹ ਕਹਿ ਰਹੀਆਂ ਨੇ ਕਿ ਪੰਜਾਬ ਦੀ ਬੱਤੀ ਕੁਝ ਸਮੇਂ ਬਾਅਦ ਹੁਣ ਤੋਂ ਜਦੋਂ ਮੰਗ ਵੱਧ ਗਈ, ਗੁੱਲ ਵੀ ਹੋ ਸਕਦੀ। ਬਿਲਕੁਲ ਪ੍ਰਵੀਨ ਜੀ। ਜੀ ਪੰਜਾਬ ਦੀਆਂ ਚਿੰਤਕ ਧਿਰਾਂ ਜਾਂ ਆਪਾਂ ਪੱਤਰਕਾਰਿਤਾ ਦੇ ਹਵਾਲੇ ਨਾਲ ਇਹ ਖਬਰਾਂ ਸਮੇਂ-ਸਮੇਂ ਨਸਰ ਕਰਦੇ ਰਹੇ ਹਾਂ ਕਿ ਜੀ ਬਿਜਲੀ ਨੂੰ ਲੈ ਕੇ ਪੰਜਾਬ 'ਚ ਨਵੀਂ ਤਰ੍ਹਾਂ ਦੀ ਦਿੱਕਤ ਖੜੀ ਹੋ ਸਕਦੀ ਹੈ। ਦੋ ਤਰ੍ਹਾਂ ਦੀ ਦਿੱਕਤ, ਇੱਕ ਤਾਂ ਪਾਵਰਕੌਮ ਦੀ ਆਰਥਿਕ ਸਥਿਤੀ ਨੂੰ ਲੈ ਕੇ ਕਿ ਜਿਵੇਂ ਉਹਦੀਆਂ ਅਦਾਇਗੀਆਂ ਲਗਾਤਾਰ ਫਸੀ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਬਿਜਲੀ ਦੀ ਕੁੱਲ ਜਿੰਨੀ ਉਹਨਾਂ ਕੋਲ ਬਿਜਲੀ ਦੀ ਪੈਦਾਵਾਰ ਹੈ ਉਹਦੇ ਮੁਕਾਬਲੇ ਖਪਤ ਨੂੰ ਲੈ ਕੇ। ਸੋ ਦੋ ਤਰ੍ਹਾਂ ਦੀ ਦਿੱਕਤ ਚੋਂ ਪਾਵਰਕੌਮ ਲੰਘ ਰਿਹਾ। ਉਹਦੇ ਬਾਰੇ ਆਪਾਂ ਪਿਛਲੇ ਦਿਨਾਂ 'ਚ ਵੀ ਪ੍ਰਵੀਨ ਜੀ ਧਿਆਨ 'ਚ ਹੋਏਗਾ ਆਪਣੇ ਸਰੋਤਿਆਂ ਦਰਸ਼ਕਾਂ ਦੇ ਕਿ ਕੀਤੀ ਆਪਾਂ ਸੀ ਚਰਚਾ ਚਰਚਾ। ਕੀਤੀ ਸੀ ਜੀ ਕਿ ਜੀ ਭਾਈ ਇਸ ਮੌਕੇ ਜਦੋਂ ਮਤਲਬ ਕਿ ਸਰਦੀਆਂ ਦੇ ਵਿੱਚ 8000 ਮੈਗਾਵਾਟ ਤੱਕ ਡਿਮਾਂਡ ਗਈ, ਤਦ ਪੰਜਾਬ ਨੂੰ ਸਪਲਾਈ ਪੂਰੀ ਕਰਨੀ ਔਖੀ ਹੋ ਗਈ ਸੀ। ਪਰ ਪਿਛਲੇ ਦਿਨਾਂ ਜਦੋਂ ਮੌਸਮ ਬਦਲਿਆ ਤਾਂ ਮੰਗ ਆ ਕੇ 6500 ਤੇ ਖੜ ਗਈ। ਪਰ ਤਾਂ ਵੀ ਪੈਦਾਵਾਰ ਉਨੀ ਨਹੀਂ ਸੀਗੀ, ਉਹਦੇ ਬਾਵਜੂਦ ਵੀ ਸਾਨੂੰ ਬਾਹਰੋਂ ਬਾਜ਼ਾਰ 'ਚੋਂ, ਖੁੱਲੇ ਬਾਜ਼ਾਰ 'ਚੋਂ ਖਰੀਦਣੀ ਪੈ ਰਹੀ ਸੀ ਬਿਜਲੀ। ਸੋ ਇਸ ਲਈ ਉਸ ਸਥਿਤੀ ਨਾਲ ਤਾਂ ਆਪਾਂ ਗੱਲ ਕਰ ਰਹੇ ਸੀ। ਪਰ ਹੁਣ ਜਿਹੜੇ ਅੰਕੜੇ ਸਾਹਮਣੇ ਇੰਜੀਨੀਅਰਿੰਗ ਵਿਭਾਗ ਨੇ ਲਿਆਂਦੇ ਨੇ, ਪੰਜਾਬ ਦੇ ਇੰਜੀਨੀਅਰਾਂ ਨੇ ਸਿੱਧੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ, ਤੇ ਉਹ ਚਿੱਠੀ ਇਹ ਕਹਿੰਦੀ ਆ ਕਿ ਭਾਈ ਝੋਨੇ ਦੇ ਸੀਜ਼ਨ 'ਚ, ਗਰਮੀ ਦੇ ਸੀਜ਼ਨ 'ਚ ਜੇ ਪੰਜਾਬ 'ਚ ਬੱਤੀ ਗੁੱਲ ਹੋ ਗਈ ਫੇਰ ਨਾ ਕਿਉਂ, ਕਿ ਅਸੀਂ ਸਮਰੱਥ ਨਹੀਂ ਹੈਗੇ। ਜੀ ਕਾਰਨ ਤੁਸੀਂ ਪਾਵਰਕੌਮ ਖੁਦ ਮਾਰ ਰਹੇ ਹੋ। ਇਹ ਮਸਲਾ ਇਕੱਲੇ ਇੱਕ ਦਿਨ 'ਚ ਨਹੀਂ ਪੈਦਾ ਹੁੰਦਾ ਪ੍ਰਵੀਨ ਜੀ। ਮਸਲਾ ਹੈ ਕਿ ਪੰਜਾਬ ਦੇ ਅੰਦਰ ਅਕਾਲੀਆਂ ਦੀ ਸਰਕਾਰ ਦੇ ਸਮੇਂ ਥਰਮਲ ਪਲਾਂਟ ਲੱਗੇ ਪ੍ਰਾਈਵੇਟ, ਤੇ ਉਹ ਥਰਮਲ ਪਲਾਂਟਾਂ ਦੇ ਦਮ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਬਿਜਲੀ ਇੰਨੀ ਸਰਪਲਸ ਹੋ ਗਈ, ਅਸੀਂ ਪਾਕਿਸਤਾਨ ਨੂੰ ਵੀ ਵੇਚਾਂਗੇ, ਹੁਣ ਹਾਂਜੀ ਕਿਹਾ ਪਾਕਿਸਤਾਨ ਸੀ। ਨੂੰ ਅਸੀਂ ਬਿਜਲੀ ਦਿਆ ਕਰਾਂਗੇ। ਹੂੰ ਤੇ ਉਸ ਸਮੇਂ ਸੁਨੀਲ ਜਾਖੜ ਹੋਰਾਂ ਨੇ, ਕੈਪਟਨ ਅਮਰਿੰਦਰ ਹੋਰਾਂ ਨੇ, ਕਾਂਗਰਸੀਆਂ ਨੇ ਖੂਬ ਰੌਲਾ ਪਾਇਆ ਕਿ ਬਾਈ ਜੀ ਇਹ ਧੋਖਾ ਹੋ ਗਿਆ, ਇਹ ਪ੍ਰਾਈਵੇਟ ਥਰਮਲ ਪਲਾਂਟ ਵੱਡਾ ਧੋਖਾ ਨੇ, ਤੇ ਇਸ ਲਈ ਇਹ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ, ਆਉਂਦੇ ਹੀ ਰੱਦ ਕਰ ਦਾਂਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀਆਂ ਨੇ ਹਰ ਸਟੇਜ ਤੋਂ ਬਿਜਲੀ ਸਮਝੌਤਿਆਂ ਦੀ ਗੱਲ ਕੀਤੀ ਕਿ ਪੰਜਾਬ ਦਾ ਪੈਸਾ ਰੁਲ ਰਿਹਾ। ਪੰਜਾਬ ਅਸਲ ਦੇ ਵਿੱਚ ਹੈ ਕੀ ਸੀ ਪ੍ਰਵੀਨ ਜੀ? ਜਿਹੜੇ ਤਕਨੀਕੀ ਮਾਹਰ ਨੇ, ਜਿਹੜੇ ਬਿਜਲੀ ਵਾਲੀਆਂ ਮਤਲਬ ਸਮਝਦੇ ਨੇ, ਉਹਨਾਂ ਦਾ ਵੀ ਮੰਨਣਾ ਸੀ ਕਿ ਭਾਈ ਇਹ ਥਰਮਲ ਪਲਾਂਟ ਜੇਕਰ ਪੰਜਾਬ 'ਚ ਲਾਉਣ ਦੀ ਬਜਾਏ ਤੁਸੀਂ ਉਹਨਾਂ ਥਾਵਾਂ ਤੇ ਲਾਏ ਹੁੰਦੇ ਜਿੱਥੇ ਕੋਲਾ ਨਿਕਲਦਾ, ਤਦ ਸਾਨੂੰ ਕੋਲਾ ਢੋਣ ਨਾਲੋਂ ਬਿਜਲੀ ਢੋਣੀ ਆਸਾਨ ਸੀ। ਤੇ ਉਹ ਨੁਕਸਾਨ ਜਿਹੜਾ ਸਾਨੂੰ ਬਿਜਲੀ ਕੋਲਾ ਢੋਣ ਦਾ ਵੀ ਤੇ ਕੋਲਾ ਧੋਣ ਦਾ ਵੀ ਪੈਸਾ ਦੇਣਾ ਪੈਂਦਾ, ਉਹ ਵੱਡਾ ਖੱਪਾ। ਤੇ ਜੇ ਪ੍ਰਾਈਵੇਟ ਥਰਮਲ ਪਲਾਂਟ ਬੰਦ ਰਹਿੰਦੇ ਨੇ, ਉਹਦੀ ਵੀ ਸਾਨੂੰ ਭਰਪਾਈ, ਉਹ ਚੱਲਣ ਚਾਹੇ ਨਾ ਚੱਲਣ ਤਾਂ ਵੀ ਅਦਾਇਗੀ ਹੋਣੀ ਪੈਸੇ ਹੋਣੀ ਹੈ। ਦੇਣੇ ਪੈਣਗੇ। ਸੋ ਇਸ ਲਈ ਆ ਜਿਹੜਾ ਸੀਗਾ ਉਹਨੂੰ ਲੈ ਕੇ ਕਾਂਗਰਸੀਆਂ ਨੇ ਵੀ 5 ਸਾਲ ਲੰਘਾ ਲਏ ਪ੍ਰਵੀਨ ਜੀ, ਕੋਈ ਸਮਝੌਤੇ ਰੱਦ ਕਰਨ ਤੇ ਨਹੀਂ ਆਏ ਮਾਂ ਦੇ ਪੁੱਤ। ਅਤੇ ਆ ਹੁਣ ਇਹਨਾਂ ਦਾ ਵੀ ਸਾਲ ਲੰਘ ਚੱਲਿਆ। ਸੋ ਇਹ ਵੀ ਨਹੀਂ, ਹੁਣ ਸਮਝੌਤਿਆਂ ਦੀ ਗੱਲੇ ਨਹੀਂ ਕਰਦੇ। ਉਲਟਾ ਪੰਜਾਬ ਪਾਵਰਕੌਮ ਤੇ ਨਵਾਂ ਮਤਲਬ ਖਰਚਾ ਵੱਧ ਗਿਆ। ਤੇ ਇਕੱਲੇ ਖਰਚਿਆਂ ਦੀ ਗੱਲ ਨਹੀਂ, ਜਿਹੜੀ ਇੰਜੀਨੀਅਰਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ, ਉਹਦੇ ਵਿੱਚ ਇੱਕ ਹੋਰ ਨਵਲ ਅਗਰਵਾਲ ਜੰਮ ਪਿਆ। ਪਿਛਲੇ ਦਿਨਾਂ 'ਚ ਆਪਾਂ ਚਰਚਾ ਕਰਦੇ ਰਹੇ ਕਿ ਭਾਈ ਪੰਜਾਬ ਦੀ ਸਕੱਤਰੇਤ ਦੀ 8ਵੀਂ ਮੰਜ਼ਲ ਤੇ 5 ਨੰਬਰ ਕਮਰੇ 'ਚ ਰਾਘਵ ਚੱਡਾ ਨੇ ਨਵਲ ਅਗਰਵਾਲ ਨੂੰ ਬਿਠਾਇਆ ਜੀ। ਕਹਿੰਦੇ ਬਿਲਕੁਲ ਕੀਤੀ ਹੈ ਜੀ, ਤੇ ਬਿਲਕੁਲ। ਉਹ ਜੀ ਮੀਟਿੰਗਾਂ 'ਚ ਬੈਠਦਾ ਜੀ, ਸਰਕਾਰੀਆਂ 'ਚ ਹੂੰ ਹੂੰ ਹੈ ਜੀ। ਉਹ ਕਿਹੜੇ ਅਧਿਕਾਰ ਨਾਲ ਬੈਠਦਾ, ਇਹ ਸਵਾਲ ਰਿਹਾ।
ਸੋ ਹੁਣ ਇੱਧਰ ਨਵੀਂ ਇਹ ਚਿੱਠੀ ਨੇ ਇੱਕ ਹੋਰ ਪਰਤ ਖੋਲਤੀ ਪ੍ਰਵੀਨ ਜੀ। ਇੰਜੀਨੀਅਰਾਂ ਦੀ ਇਹ ਚਿੱਠੀ ਕਹਿੰਦੀ ਕਿ ਭਾਈ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ, ਸਾਡੇ ਕੰਮ ਦੇ ਵਿੱਚ ਵੀ ਇੱਕ ਨਵਲ ਅਗਰਵਾਲ ਬੈਠਾ ਹੈ। ਅੱਛਾ। ਬਕਾਇਦਾ ਤੌਰ ਤੇ ਇੰਜੀਨੀਅਰ ਨੇ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਸਾਨੂੰ ਰੋਜ਼ਾਨਾ ਦੇ ਕੰਮਕਾਰ ਦੇ ਵਿੱਚ, ਸਾਨੂੰ ਰੋਜ਼ਾਨਾ ਜਿਹੜਾ ਵੀ ਅਸੀਂ ਕੰਮਕਾਰ ਕੋਈ ਫੈਸਲਾ ਲੈਣਾ ਹੈ, ਉਹਦੇ ਵਿੱਚ ਬੰਗਲੁਰੂ ਦੀ ਇੱਕ ਕੰਪਨੀ, ਪ੍ਰਾਈਵੇਟ ਕੰਪਨੀ ਦਖਲਅੰਦਾਜ਼ੀ ਕਰ ਰਹੀ ਹੈ ਸਿੱਧੀ। ਕਿਹੜਾ ਅਧਿਕਾਰ ਹੈ ਜੀ ਉਹਦੇ ਕੋਲ? ਕਿਸ ਅਧਿਕਾਰ ਨਾਲ ਉਹਦੀ ਦਖਲਅੰਦਾਜ਼ੀ ਹੈ? ਇਹ ਮੁੱਖ ਮੰਤਰੀ ਨੂੰ ਲਿਖਿਆ ਅਗਲਿਆਂ ਨੇ ਕਿ ਹਾਂ ਜੀ ਸਾਡੇ ਅੰਦਰ ਦਖਲਅੰਦਾਜ਼ੀ ਜਾਰੀ ਹੈ। ਕੀ ਇਹ ਰਾਘਵ ਚੱਡਾ ਦੀ ਮਤਲਬ ਕਹਿਣ ਤੇ ਹੋ ਰਹੀ ਹੈ? ਕੀ ਇਹ ਕੇਜਰੀਵਾਲ ਦੇ ਕਹਿਣ ਤੇ ਹੋ ਰਹੀ ਹੈ? ਕੀ ਇਹ ਨਵਲ ਅਗਰਵਾਲ ਦੇ ਕਹਿਣ ਤੇ ਹੋ ਰਹੀ ਹੈ? ਜਾਂ ਨਵਾਂ ਅਗਰਵਾਲ ਨਾਮ ਦੀ ਕੋਈ ਕੰਪਨੀ ਜੰਪੀ? ਇਹ ਕੌਣ ਹੈ? ਇਹ ਕਿਹੜੀ ਕੰਪਨੀ ਹੈ? ਕਿਹੜਾ ਅਧਿਕਾਰ ਹੈ ਉਹਨੂੰ? ਸੋ ਇਹ ਆਪਣੇ ਆਪ ਸਵਾਲ ਖੜਾ ਹੋ ਗਿਆ। ਦੂਸਰੇ ਪਾਸੇ ਆ ਜਾਓ ਹੁਣ ਅਦਾਇਗੀਆਂ ਦੇ ਮਾਮਲੇ ਤੇ ਜੀ। ਉਹ ਕਹਿੰਦੇ ਜੀ ਜਦੋਂ ਪੰਜਾਬ ਦੇ ਅੰਦਰ ਝੋਨੇ ਦਾ ਸੀਜ਼ਨ ਹੁੰਦਾ ਤੇ ਆਪਾਂ ਪਿਛਲੇ ਸਮੇਂ 'ਚ ਗੱਲ ਕਰਦੇ ਰਹੇ ਹਾਂ ਪ੍ਰਵੀਨ ਜੀ ਕਿ ਡਿਮਾਂਡ 8000, 8500, 8700, 9000 ਮੈਗਾਵਾਟ ਤੱਕ ਜਾਂਦੀ ਰਹੀ ਆ, ਤੇ ਇਸ ਵਾਰ ਸਰਦੀਆਂ 'ਚ 8000 ਤੋਂ ਉੱਪਰ ਚਲੀ ਗਈ ਸੀ। ਪਰ ਹੁਣ ਇੰਜੀਨੀਅਰਾਂ ਦੀ ਚਿੱਠੀ ਦੱਸਦੀ ਆ ਕਿ ਭਾਈ ਇਸ ਵਾਰ ਝੋਨੇ ਦੇ ਸੀਜ਼ਨ 'ਚ ਪੰਜਾਬ 'ਚ ਬਿਜਲੀ ਦੀ ਮੰਗ 15000 ਮੈਗਾਵਾਟ ਤੱਕ ਜਾ ਸਕਦੀ ਹੈ। ਠੀਕ ਹੈ। 15000 ਮੈਗਾਵਾਟ ਤੇ ਪੂਰਾ ਕਿੱਥੋਂ ਕਰਨਾ ਫਿਰ? ਜਦੋਂ 6500 ਨਹੀਂ ਪੂਰੀ ਹੋ ਰਹੀ ਤੇ 15000 ਕਿੱਥੋਂ ਪੂਰੀ ਕਰੋਗੇ? ਸਾਰੇ ਥਰਮਲ ਪਲਾਂਟ ਚਲਾ ਕੇ ਵੀ ਤੁਸੀਂ 8000 ਮੈਗਾਵਾਟ ਤੱਕ ਮਸਾਂ ਪਹੁੰਚਣਾ ਹੈ ਤੇ ਫਿਰ 15000 ਦੀ ਖਪਤ ਕਿੱਥੋਂ ਪੂਰੀ ਕਰਨੀ? ਫਿਰ ਬਿਜਲੀ ਲੈਣੀ ਕਿੱਥੋਂ? ਬਿਜਲੀ ਲੈਣ ਦੇ ਲਈ ਪੈਸਾ ਚਾਹੀਦਾ ਪ੍ਰਵੀਨ ਜੀ। ਪਰ ਜਿਹੜੀ ਹੁਣ ਜਿੱਦਣ ਤੋਂ 300 ਯੂਨਿਟ ਹਰ ਮਹੀਨੇ ਮੁਫਤ ਕੀਤੀ ਆ, ਉਹਦੇ ਹਵਾਲੇ ਨਾਲ, ਇੰਜੀਨੀਅਰਾਂ ਦੀ ਚਿੱਠੀ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਭਾਈ 19000 ਕਰੋੜ ਦਾ ਨਵਾਂ ਬੋਝ ਪੈ ਜਾਣਾ ਪੰਜਾਬ ਤੇ ਹਰ ਸਾਲ। 19000 ਕਰੋੜ ਮਤਲਬ 1 ਸਾਲ ਤਾਂ ਹੋ ਚੱਲਿਆ, ਤਾਂ 19000 ਕਰੋੜ ਦਾ ਤਾਂ ਇਹ ਨਵਾਂ ਬੋਝ ਮਤਲਬ ਕਿ ਪਾਰ ਚਲੀ ਜਾਣੀ ਆ ਸਬਸਿਡੀ ਸਾਲਾਨਾ। ਕੱਲਾ ਹੀ ਮਸਲਾ ਨਹੀਂਗਾ, ਬਕਾਇਆ ਜਿਹੜਾ ਖੜਾ ਹੈ ਉਹ ਵੱਧਦਾ ਜਾ ਰਿਹਾ ਹੈ। ਬਕਾਇਆ ਕੈਪਟਨ ਦੇ ਸਮੇਂ ਦਾ ਵੀ ਹੈ, ਇਹ ਬਕਾਇਆ ਚੰਨੀ ਵਾਲੇ ਸਮੇਂ ਦਾ ਵੀ ਹੈ, ਤੇ ਹੁਣ ਵਾਲਿਆਂ ਦਾ ਵੀ ਵੱਧ ਰਿਹਾ। ਉਹਦੇ ਵਿੱਚੋਂ ਬਕਾਇਆ ਹੀ ਕਹਿੰਦੇ 9020 ਕਰੋੜ ਤਾਂ ਪੁਰਾਣਾ ਬੈਕਲੌਗ ਸਬਸਿਡੀ ਖੜੀ ਆ। 9000 ਕਰੋੜ ਤੋਂ ਜ਼ਿਆਦਾ, 19000 ਕਰੋੜ 1 ਸਾਲ ਦਾ ਹੋਰ ਲਾ ਲਓ। 19 ਤੇ 1 20 ਤੇ 28000 ਕਰੋੜ ਤੋਂ ਉੱਪਰ ਹੋ ਗਈ ਜੀ ਆ 1 ਸਾਲ ਦਾ ਟੋਟਲ ਪੈਸਾ ਸਰਕਾਰ ਕੰਨੀ ਖੜਾ। ਚਲੋ ਇਹ ਤੋਂ ਅੱਗੇ ਆ ਜਾਓ ਜੀ। ਉਹ ਕਹਿੰਦੇ ਜਨਾਬ ਤੁਸੀਂ 1555 ਜਿਹੜੀ ਰਕਮ ਸੀ ਡਿਫਿਕਲਟ ਲੋਕਾਂ ਦੇ, ਉਹ ਬਿੱਲ ਜਿਵੇਂ ਮਤਲਬ ਕੀ ਕੀਤਾ ਇਹਨਾਂ ਨੇ ਕਿ ਜੇ ਤੁਹਾਡੇ ਬਿੱਲ ਬਕਾਇਆ ਨੇ ਜੀ ਤਾਂ ਅਸੀਂ ਉਹ ਮਾਫ ਕਰਦੇ ਹਾਂ। ਉਹ ਕਰੋੜਾਂ ਰੁਪਈਆ ਫਸ ਗਿਆ ਉਹ ਸਬਸਿਡੀ। ਉਹ ਤੁਸੀਂ ਭਾਈ ਲੋਕਾਂ ਦਾ ਮਾਫ ਕਰਤਾ ਸਰਕਾਰ ਨੇ, ਪਰ ਪਾਵਰਕੌਮ ਤਾਂ ਦੇਣਾ ਉਹ ਭੁੱਲੇ ਜਾਂਦੀਆਂ ਨੇ ਸਰਕਾਰਾਂ, ਸੋ ਉਹ ਨਹੀਂ ਦਿੱਤਾ। ਹੋਰ ਛੱਡੋ, 2600 ਕਰੋੜ ਰੁਪਈਆ ਪ੍ਰਵੀਨ ਜੀ ਸਰਕਾਰੀ ਬਿੱਲ ਖੜੇ ਨੇ ਬਕਾਇਆ। ਸਰਕਾਰੀ ਬਿੱਲ ਮਤਲਬ ਇਹ ਇੱਕ ਦਿਨ 'ਚ ਨਹੀਂ ਹੋਏ, ਮਹਿਕਮਿਆਂ ਦੇ। ਇਹ ਇਹ ਅਕਾਲੀਆਂ ਦੇ ਸਮੇਂ ਵੀ ਆਹੀ ਕੁਝ ਚੱਲਦਾ ਰਿਹਾ ਜੀ, ਇਹ ਕਾਂਗਰਸੀਆਂ ਦੇ ਸਮੇਂ ਵੀ ਇਹੀ ਕੁਝ ਚੱਲਦਾ ਰਿਹਾ ਹੈ। ਇਹ ਮਤਲਬ ਕਿ ਆਮ ਆਦਮੀ ਪਾਰਟੀ ਦੇ ਸਮੇਂ ਵੀ ਉਹੀ ਕੁਝ ਚੱਲ ਰਿਹਾ ਕਿ ਜਿੰਨੇ ਕਈ ਜ਼ਿਆਦਾਤਰ ਥਾਣਿਆਂ ਦਾ ਮਾਮਲਾ ਬਿਲਕੁਲ ਹੁੰਦਾ, ਸਭ ਤੋਂ ਜ਼ਿਆਦਾ ਥਾਣੇ ਵਾਲਾ ਮਾਮਲਾ ਹੁੰਦਾ ਜੀ ਜੀ, ਹੈ ਨਾ। ਫਿਰ ਹੋਰ ਸਰਕਾਰੀ ਵਿਭਾਗਾਂ ਦਾ ਮਤਲਬ ਜੇ ਲੈਂਡਮਾਈਨ ਦਾ ਪੁਲਿਸ ਵਾਲੇ ਨੇ ਚਲਾਨ ਕੱਟਤਾ ਤਾਂ ਬਿਜਲੀ ਵਾਲੇ ਜਦੇ ਉਸ ਥਾਣੇ ਦੀ ਬਿਜਲੀ ਕੱਟ ਦਿੰਦੇ ਨੇ। ਬਿਲਕੁਲ, ਪਟਿਆਲੇ ਦੇਖੋ ਕੀ ਕੁਝ ਹੋਇਆ ਸੀ, ਹੈ ਨਾ। ਹਾਂ, ਧਿਆਨ ਚ ਨਾ ਤੁਹਾਡੇ। ਹਾਂ ਬਿਲਕੁਲ। ਤੇ ਪਰ ਬਿੱਲ ਭਰਨ ਦੇ ਲਈ ਫੇਰ ਨਹੀਂ ਕੱਟਣ ਜਾਂਦੇ ਕਿ ਹਾਂ ਭਾਈ ਤੁਸੀਂ ਬਿੱਲ ਨਹੀਂ ਭਰਿਆ। ਇੱਥੇ ਮਾਤੜ ਤੁਹਾਡੇ ਮੇਰੇ ਵਰਗਾ ਨਾ 2 ਦਿਨ ਲੇਟ ਹੋ ਜਾਵੇ, ਹਾਂਜੀ, ਜਦੇ ਘਰੇ ਕਨੈਕਸ਼ਨ ਵੀ ਕੱਟ ਜਾਣਗੇ ਜਾਂ ਤੁਹਾਡੀ ਜੇਬ ਗਰਮ ਕਰਾਉਣ ਲਈ ਆ ਜਾਣਗੇ। ਤੇ ਇੱਥੇ 2600 ਕਰੋੜ ਰੁਪਈਆ ਸਰਕਾਰੀ ਬਿੱਲ ਖੜੇ ਨੇ, ਤੇ ਫਿਰ ਵੱਡਾ ਚੋਰ ਕੌਣ ਹੈ ਦੱਸ ਦੇਣ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਹੈ ਕਿ 19000 ਕਰੋੜ ਦੀ ਸਾਡੀ ਸਾਲਾਨਾ ਸਬਸਿਡੀ ਹੋਣ ਜਾ ਰਹੀ ਹੈ। ਸਾਡਾ 9020 ਕਰੋੜ ਰੁਪਈਆ ਸਾਡਾ ਬੈਕਲੌਗ ਸਰਕਾਰ ਕੰਨੀ ਪੁਰਾਣਾ ਸਬਸਿਡੀ ਦਾ ਪਾਵਰਕੌਮ ਦਾ ਪਿਆ ਹੈ। 2600 ਕਰੋੜ ਰੁਪਈਆ ਸਰਕਾਰੀ ਬਿੱਲ ਪਏ ਨੇ। ਸਰਕਾਰ ਨੇ ਜਿਹੜੀ ਸਬਸਿਡੀ ਦੀ ਰਾਸ਼ੀ ਰੱਖਣੀ ਦੀ ਉਹ 'ਚ ਬਜਟ 'ਚ ਕੋਈ ਪ੍ਰਬੰਧ ਨਹੀਂ ਕੀਤਾ, ਕਹਿੰਦੇ 7000 ਕਰੋੜ 'ਚੋਂ ਹੋਰ ਘਟਾ ਲਿਆ। ਪਾਵਰਕੌਮ ਦੇ ਕੰਮਾਂ 'ਚ ਪ੍ਰਾਈਵੇਟ ਕੰਪਨੀਆਂ ਬਾਹਰਲੀਆਂ ਆ ਕੇ ਦਖਲ ਦੇਈ ਜਾਂਦੀਆਂ ਨੇ। ਕੋਇਲਾ ਤੁਹਾਡੇ ਕੋਲ ਪੂਰਾ ਨਹੀਂ ਆ ਰਿਹਾ ਤੇ ਫਿਰ ਬੱਤੀ ਗੁੱਲ ਨਹੀਂ ਹੋਊਗੀ ਪੰਜਾਬ ਦੀ, ਤਾਂ ਹੋਰ ਕੀ ਹੋਊਗਾ ਪ੍ਰਵੀਨ ਜੀ। ਸੋ ਇਹ ਵੱਡੀ ਸਮੱਸਿਆ ਪੰਜਾਬ ਮੂਹਰੇ ਚੁਣੌਤੀ ਬਣ ਕੇ ਖੜੀ ਆ, ਖਾਸ ਕਰਕੇ ਆਉਣ ਵਾਲੇ ਦਿਨਾਂ 'ਚ ਜਦੋਂ ਗਰਮੀ ਦਾ ਸੀਜ਼ਨ ਵਧਣਾ, ਝੋਨੇ ਦਾ ਸੀਜ਼ਨ ਵਧਣਾ, ਉਸ ਸਮੇਂ ਵੱਡੀ ਦਿੱਕਤ ਆ। ਅੱਜ ਵੀ ਪੰਜਾਬ ਦੇ ਵਿੱਚ ਪੂਰੀ ਬਿਜਲੀ ਨਹੀਂ ਮਿਲ ਰਹੀ। ਸੋ ਇਹ ਸਵਾਲ ਕਈ ਧਿਰਾਂ ਨੇ ਸਮੇਂ-ਸਮੇਂ ਉਠਾਇਆ ਕਿ ਸਾਨੂੰ ਬਿੱਲ ਲਾ ਲਓ ਪਰ ਬਿਜਲੀ ਤਾਂ ਪੂਰੀ ਦਿਓ। ਸੋ ਇਹ ਵੀ ਇੱਕ ਪਹਿਲੂ ਆ ਕਿ ਕੀ ਬਿਜਲੀ ਪੂਰੀ ਮਿਲੂਗੀ, ਥਰਮਲ ਪਲਾਂਟਾਂ ਤੋਂ ਕਿਵੇਂ ਲਾਉਂਗੇ, ਬਾਹਰੋਂ ਖਰੀਦਣੀ ਹੈ ਕਿੱਥੋਂ ਖਰੀਦੋਗੇ। ਗਰਮੀ 'ਚ ਤਾਂ ਨਹੀਂ, ਜਿਹੜੀਆਂ ਸਰਦੀਆਂ 'ਚ ਹੁੰਦੀਆਂ, ਸਰਦੀਆਂ 'ਚ ਅਗਲੇ ਕਹਿੰਦੇ ਆ ਕਿ ਲੈ ਲਓ, ਹਿਮਾਚਲ ਵੀ ਕਹਿੰਦਾ ਲੈ ਲਓ,
ਹੈ ਨਾ। ਹੋਰ ਸੂਬੇ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਲੈ ਲਓ ਸਾਤੋਂ, ਸਰਪਲਸ ਹੈ। ਪਰ ਗਰਮੀਆਂ 'ਚ ਅਗਲੇ ਕਹਿੰਦੇ ਨਾ। ਸੋ ਇਸ ਲਈ ਪੰਜਾਬ ਮੂਹਰੇ ਇੱਕ ਵੱਡਾ ਸਵਾਲ ਖੜਾ ਕਿ ਕੀ ਪੰਜਾਬ ਦੀ ਬੱਤੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਗੁੱਲ ਹੋ ਸਕਦੀ ਹੈ। ਤੇ ਸਾਰਾ ਜਿਹੜਾ ਸਵਾਲ ਆਪਾਂ ਲੰਬੇ ਸਮੇਂ ਤੋਂ ਖੜੇ ਕਰ ਰਹੇ ਸੀ, ਉਹ ਇਹਨੇ ਦੀ ਚਿੱਠੀ ਨੇ ਸਾਹਮਣੇ ਖੋਲ ਕੇ ਉਜਾਗਰ ਕਰਤੇ ਕਿ ਭਾਈ ਆਹ ਸਥਿਤੀ ਹੈ। ਸੋ ਇਸ ਲਈ ਕੁਝ ਨਹੀਂ ਬਦਲਿਆ ਪ੍ਰਵੀਨ ਜੀ, ਉਹੀ ਹਾਲ ਪਹਿਲਾਂ ਵਾਲੇ ਜਾਰੀ ਨੇ। ਉਹੀ ਪਾਵਰਕੌਮ ਦੇ ਪੈਸੇ ਪਹਿਲੇ ਸਰਕਾਰਾਂ ਦੱਬ ਕੇ ਬੈਠੀਆਂ ਸੀ, ਉਹੀ ਹੁਣ ਦੱਬ ਕੇ ਬੈਠੀਆਂ ਨੇ। ਉਹੀ ਸਰਕਾਰੀ ਵਿਭਾਗਾਂ ਦੇ ਬਿੱਲ ਪਹਿਲਾਂ ਬਕਾਇਆ ਸੀ, ਉਹੀ ਹੁਣ ਬਕਾਇਆ ਨੇ। ਬੈਕਲੌਗ ਪਹਿਲਾਂ ਵੀ ਖੜਾ ਸੀ, ਬੈਕਲੌਗ ਹੁਣ ਵੀ ਖੜਾ। ਬਦਲਿਆ ਕੁਛ ਨਹੀਂ, ਕੋਈ ਬਦਲਾਅ ਨਹੀਂ ਜੀ। ਜਦੋਂ ਬਿਜਲੀ ਮਹਿਕਮੇ ਦਾ ਵਿਭਾਗਾਂ ਦੇ ਨਾਲ ਪੰਗਾ ਪੈਂਦਾ ਨਾ ਸ਼ਰਮਾ ਜੀ, ਤੇ ਉਹ ਕਾਂਡ ਬੜਾ ਯਾਦ ਆਉਂਦਾ ਪਟਿਆਲੇ ਦੇ ਵਿੱਚ ਲਾਈਨਮੈਨਾਂ ਵਾਲਾ, ਪੁਲਿਸ ਵਾਲਿਆਂ ਨਾਲ। ਪੁਲਿਸ ਵਾਲਿਆਂ ਨੇ ਚਲਾਨ ਕੱਟਤਾ, ਉਹ ਕਹਿੰਦੇ ਖੜ ਜਾਓ ਫਿਰ ਅਸੀਂ ਤੁਹਾਡੀ ਕੁੰਡੀ ਕੱਟਦੇ ਹਾਂ। ਸੋ ਇਹ ਇੱਕ ਬੜਾ ਕ੍ਰਾਈਸਿਸ ਹੈ ਜਿਹੜਾ ਜਿਹੜੇ ਸਮਝਦਾਰ ਲੋਕ ਨੇ ਸ਼ਰਮਾ ਜੀ, ਉਹ ਕਹਿੰਦੇ ਕਿ ਬਿਜਲੀ ਮੁਫ਼ਤ ਨਹੀਂ, ਬਿਜਲੀ ਹਾਂ ਸਸਤੀ ਹੋਣੀ ਚਾਹੀਦੀ। ਬਿਲਕੁਲ, ਸਵਾਲ ਇਹ ਜੀ, ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਜਪਾਲ ਸਾਹਿਬ ਦੀ। ਰਾਜਪਾਲ ਅੱਜ-ਕੱਲ੍ਹ ਬੜੇ ਸਰਗਰਮ ਨੇ ਤੇ ਸਰਕਾਰ ਨੂੰ ਆਏ ਦਿਨ ਕਿਸੇ ਨਾ ਕਿਸੇ ਸੰਕਟ ਦੇ ਵਿੱਚ, ਵਕਤ ਦੇ ਵਿੱਚ ਪਾਈ ਰੱਖਦੇ ਆ। ਹੁਣ ਕਹਿੰਦੇ ਸੁਰਖੀਆਂ ਇਸ ਗੱਲ ਦੀ ਚਰਚਾ ਬਣੀਆਂ ਪਈਆਂ ਨੇ, ਸੁਰਖੀਆਂ ਇਸ ਗੱਲ ਦੀਆਂ ਬਣੀਆਂ ਨੇ ਕਿ ਰਾਜਪਾਲ ਨੇ ਤਾਂ ਕੀਤਾ ਨਸ਼ਿਆਂ ਤੇ ਹਮਲਾ, ਪਰ ਆਮ ਆਦਮੀ ਪਾਰਟੀ ਨੇ ਮੋੜਵਾਂ ਹਮਲਾ ਰਾਜਪਾਲ ਤੇ ਹੀ ਕਰਤਾ। ਬਿਲਕੁਲ ਜੀ। ਕੱਲ ਵੀ ਆਪਾਂ ਗੱਲ ਕਰਕੇ ਹਟੇ ਜੀ। ਕਿ ਰਾਜਪਾਲ ਹੋਰੀ 2 ਰੋਜ਼ਾ ਦੌਰੇ ਤੇ ਨੇ, ਖਾਸ ਕਰਕੇ ਸਾਡੇ ਸਰਹੱਦੀ ਇਲਾਕਿਆਂ ਦੇ ਵਿੱਚ, ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ। ਤੇ ਉੱਥੇ ਉਹ ਨਸ਼ੇ ਦਾ ਮੁੱਦਾ, ਹਥਿਆਰਾਂ ਦਾ ਮੁੱਦਾ, ਹੈ ਨਾ, ਸਿਸਟਮ ਦਾ ਮੁੱਦਾ, ਉਹ ਬੜਾ ਲਗਾਤਾਰ ਚੱਕ ਰਹੇ ਨੇ। ਪਹਿਲੀ ਵਾਰ ਹੈ ਕਿ 50 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਸਰਪੰਚਾਂ ਨੂੰ ਸੰਬੋਧਨ ਕਰ। ਫਿਰ ਕੱਲ ਕਹਿੰਦੇ ਕਰਿਆਨੇ ਦੀ ਦੁਕਾਨ ਤੋਂ ਮਿਲਦਾ, ਟੁੱਥਪੇਸਟ ਵਾਂਗ ਨਸ਼ਾ ਮਿਲਦਾ, ਹੈ ਨਾ। ਸੋ ਇਹ ਸਾਰੇ ਹਵਾਲੇ ਜਿਹੜੇ ਉਹਨਾਂ ਨੇ ਕੱਲ ਜਿਵੇਂ ਦਿੱਤੇ ਸੀ, ਅੱਜ ਵੀ ਉਸੇ ਗੱਲ ਨੂੰ ਉਹਨਾਂ ਨੇ ਅੱਗੇ ਤੋਰਿਆ। ਅੱਜ ਉਹ ਜੇਲ੍ਹਾਂ ਤੱਕ ਆ ਗਏ। ਉਹ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ, ਕੱਲ ਉਹਨਾਂ ਨੇ ਪੁਲਿਸ ਤੇ ਵੀ ਹਮਲਾ ਕੀਤਾ ਸੀ ਕਿ ਪੁਲਿਸ ਦੀ ਸ਼ਹਿ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ। ਅੱਜ ਉਹ ਕਹਿੰਦੇ ਕਿ ਜੇਲ੍ਹਾਂ 'ਚੋਂ ਜਿਵੇਂ ਸਾਰੇ ਗੈਂਗ ਚੱਲ ਰਹੇ ਨੇ, ਸਾਰਾ ਧੰਦਾ ਜੇਲ੍ਹਾਂ ਦੇ ਅੰਦਰੋਂ ਚੱਲਦਾ, ਇਹਨਾਂ ਤੱਕ ਸਰਕਾਰ ਨਾਕਾਮ ਹੈ। ਤੇ ਲੈ ਦੇ ਕੇ ਹਮਲਾ ਮੈਨੂੰ ਭਗਵੰਤ ਮਾਨ ਤੇ ਨਜ਼ਰ ਆਉਂਦਾ ਹੈ, ਕਿਉਂਕਿ ਚਾਹੇ ਪ੍ਰਸ਼ਾਸਨ ਹੋਵੇ ਤਾਂ ਵੀ ਉਹ ਮੁੱਖ ਮੰਤਰੀ ਨੇ, ਚਾਹੇ ਉਹ ਜੇਲ੍ਹਾਂ ਹੋਣ, ਚਾਹੇ ਉਹ ਪੁਲਿਸ ਹੋਵੇ, ਚਾਹੇ ਹਾਂਜੀ। ਪੁਲਿਸ ਸਿਸਟਮ ਹੋਵੇ, ਉਹ ਗ੍ਰਹਿ ਵਿਭਾਗ ਦੇ ਵੀ ਮੁਖੀ ਨੇ, ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ। ਇਸ ਲਈ ਲੈ ਦੇ ਕੇ ਨਿਸ਼ਾਨਾ ਉੱਥੇ ਹੁੰਦਾ। ਤੇ ਪਰ ਜਿਹੜੀਆਂ ਅੱਜ ਸੁਰਖੀਆਂ ਬਣੀਆਂ ਅਖਬਾਰਾਂ 'ਚ, ਟੀਵੀ ਚੈਨਲਾਂ ਤੇ, ਜਾਂ ਤੁਸੀਂ ਕਹੋ ਕਿ ਵੈਬਸਾਈਟਾਂ ਤੇ, ਹੈ ਨਾ, ਉਹ ਸੁਰਖੀਆਂ ਇਹ ਬਣੀਆਂ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੀ ਰਾਜਪਾਲ ਹੋਰੀ ਪੈਰਲਲ ਸਰਕਾਰ ਚਲਾ ਰਹੇ ਨੇ। ਤੇ ਹੂੰ। ਇਹ ਸੁਰਖੀਆਂ ਮੈਨੂੰ ਦਿੱਲੀ ਵਾਲੀਆਂ ਹੀ ਲੱਗਦੀਆਂ ਨੇ। ਦਿੱਲੀ ਦੇ ਵਿੱਚ ਵੀ ਇਹ ਸੁਰਖੀਆਂ ਖੂਬ ਛਪਦੀਆਂ ਰਹੀਆਂ ਨੇ ਜੀ, ਜੀ, ਕਿ ਜੀ। ਉਪ ਰਾਜਪਾਲ LG ਚਲਾ ਰਹੇ ਆਪਣੀ ਵੱਖਰੀ ਸਰਕਾਰ, ਹੈ ਨਾ। ਸੋ ਹੂੰ। ਉਸੇ ਤਰ੍ਹਾਂ ਬਿਲਕੁਲ ਉਸੇ ਰਾਹ ਤੇ, ਇਹ 'ਚ ਕੋਈ ਸ਼ੱਕ ਨਹੀਂ ਹੈ ਪ੍ਰਵੀਨ ਜੀ ਕਿ ਜਿੱਦਣ ਦੀ ਕੇਂਦਰ 'ਚ ਬੀਜੇਪੀ ਆਈ ਹੈ, ਜੀ। ਉਦਣ ਦੇ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਹੂੰ। ਉੱਥੇ ਰਾਜਪਾਲ ਨੂੰ ਇਹ ਫੂਕ ਛਕਾਈ ਗਈ ਹੈ, ਜਾਂ ਵਾਧੂ ਤਾਕਤਾਂ ਦਿੱਤੀਆਂ ਗਈਆਂ, ਜਾਂ ਇਹ ਥਾਪੜਾ ਦਿੱਤਾ ਗਿਆ ਕਿ ਮੁੱਖ ਮੰਤਰੀ ਮੰਗ ਵਿਚਰੋ। ਜੀ, ਜੀ। ਤੇ ਉਹ ਕਰਦੇ ਨੇ। ਉਹ ਸਾਰਾ ਮਤਲਬ ਕਿ ਇਹ ਨਹੀਂਗਾ ਕਿ ਪਹਿਲੇ ਕਾਂਗਰਸੀਆਂ ਦੇ ਸਮੇਂ ਕੁਝ ਨਹੀਂ ਹੋਇਆ, ਇੰਦਰਾ ਦੇ ਸਮੇਂ, ਰਾਜੀਵ ਦੇ ਸਮੇਂ ਨਹੀਂ ਹੋਇਆ, ਸਰਕਾਰਾਂ ਉਸ ਸਮੇਂ ਵੀ ਤੋੜੀਆਂ ਜਾਂਦੀਆਂ ਰਹੀਆਂ। ਉਸ ਸਮੇਂ ਉਲਟਾ ਹੁੰਦਾ ਸੀ ਕਿ ਪਹਿਲਾਂ ਬਾਹਰੋਂ ਸਮਰਥਨ ਦੇ ਦਿੰਦੀ ਸੀ ਕਾਂਗਰਸ, ਜੇ ਕਿਤੇ ਲੰਗੜੀ ਲੂਲੀ ਸਰਕਾਰ ਬਣਾਉਣੀ ਹੈ, ਬਾਅਦ ਚੋਂ ਸਮਰਥਨ ਖਿੱਚ ਕੇ ਫਿਰ ਦੁਬਾਰਾ ਚੋਣਾਂ ਕਰਾ ਲੈਂਦੀ ਸੀ। ਪਰ ਇੱਥੇ ਕਹਿੰਦੇ ਨਾ, ਫਾਰਮੂਲਾ ਹੀ ਸਿੱਧਾ ਕਿ ਜਾਂ ਤਾਂ ਰਾਜਪਾਲ ਨੂੰ ਮੁੱਖ ਮੰਤਰੀ ਵਾਲੀ ਤਾਕਤ ਦੇ ਦਿਓ, ਹੂੰ। ਜਾਂ ਫਿਰ ਅਗਲੇ ਦੇ MLA ਖਰੀਦ ਲਓ। ਸੋ ਇਸ ਰਾਜਪਾਲ ਲਈ ਤਾਂ ਅੱਜ-ਕੱਲ੍ਹ ਐਂ ਬੀਜੇਪੀ ਵਿਚਰ ਤਾਂ ਰਹੇ ਜਿਵੇਂ ਪ੍ਰਧਾਨ ਹੋਣ ਪਾਰਟੀਆਂ ਦੇ। ਹਾਂ, ਸੋ ਇਸ ਲਈ ਰਾਜਪਾਲ ਵਿਚਰ ਤਾਂ ਇਸੇ ਫੀਲਿੰਗ ਨਾਲ ਰਹੇ ਨੇ ਜਿਵੇਂ ਮਤਲਬ ਪੰਜਾਬ ਦੇ ਮੁੱਖ ਮੰਤਰੀ ਹੋਈ ਹੋਣ। ਜੀ, ਤੇ ਜੀ। ਉਹ ਉਸੇ ਢੰਗ ਤਰੀਕੇ ਨਾਲ ਅਫਸਰਾਂ ਨੂੰ ਵੀ ਲਾਈਨ 'ਚ ਬਿਠਾਉਂਦੇ ਨੇ, ਉਸ ਤਰ੍ਹਾਂ ਪੁੱਛਦੇ ਨੇ। ਤੇ ਜਦੋਂ ਹੂੰ, ਮਤਲਬ ਆਮ ਆਦਮੀ ਪਾਰਟੀ ਨੇ ਮੋੜਵਾਂ ਹਮਲਾ ਕੀਤਾ, ਤਦ ਹੂੰ, ਉਹ ਮਤਲਬ ਕਹਿੰਦੇ ਕਿ ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਹੁਣ ਪੰਜਾਬ ਦੀ ਹਾਲਤ ਦੇਖ ਕੇ ਚੁੱਪ ਕਰਕੇ ਬੈਠਾ ਰਵਾਂ? ਮੈਂ ਤਾਂ ਨਹੀਂ ਬੈਠਦਾ। ਹੂੰ। ਸੋ ਇਸ ਲਈ ਪੁਰੋਹਿਤ ਹੋਰਾਂ ਦਾ ਜਿੱਥੇ-ਜਿੱਥੇ ਰਿਹਾ ਰਾਜਪਾਲ ਵਾਲਾ ਕਾਰਜਭਾਰ, ਉੱਥੇ ਦੇਖ ਲਓ, ਉੱਥੇ ਸਾਰੇ ਕੁਛ ਏਦਾਂ ਦਾ ਹੀ ਰਿਹਾ ਸਿਸਟਮ ਇਹਨਾਂ ਦਾ। ਸੋ ਇਸ ਲਈ ਹੁਣ ਦੂਜੇ ਦਿਨ ਦੇ ਉਹਨਾਂ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੰਤਰੀਆਂ ਤੱਕ ਨੇ ਉਹਨਾਂ ਤੇ ਸਿੱਧਾ ਹਮਲਾ ਬੋਲਿਆ। ਮਤਲਬ ਠੀਕ ਹੈ। ਅਮਨ ਅਰੋੜਾ ਨੇ ਕੁਝ ਸ਼ਬਦ ਚੁਣ ਕੇ ਉਹਨਾਂ ਤੇ ਹਮਲੇ ਬੋਲੇ। ਉਹ ਸ਼ਬਦ ਉਹੇ ਜਿਹੇ ਨੇ ਜਿਵੇਂ ਨਰਿੰਦਰ ਮੋਦੀ ਤੁਕਬੰਦੀ ਜੋੜਦੇ ਹੁੰਦੇ ਨੇ। ਉਹ ਕਹਿੰਦੇ ਅਮਨ ਅਰੋੜਾ ਨੇ ਮਤਲਬ ਕਿ ਸਿੱਧਾ ਕਿਹਾ, ਕਹਿੰਦੇ ਜੀ ਇਹ ਇਲੈਕਟਡ ਦੇ ਮੁਕਾਬਲੇ ਸਿਲੈਕਟਡ ਸਰਕਾਰ ਚਲਾ ਰਹੇ ਨੇ। ਠੀਕ ਹੈ। ਇੱਕ ਲੋਕਾਂ ਨੇ ਇਲੈਕਟ ਕੀਤੀ ਸਰਕਾਰ ਆ, ਇੱਕ ਲੋਕਾਂ ਨੇ ਚੁਣ ਕੇ ਭੇਜੀ ਸਰਕਾਰ ਆ, ਦੂਏ ਪਾਸੇ ਇਹ ਥੋਪੇ ਹੋਏ ਨੇ ਤੇ ਉਹ ਹੂੰ। ਸਰਕਾਰ ਚਲਾ ਰਹੇ ਨੇ। ਕਹਿੰਦੇ ਇਲੈਕਟਡ ਦੀ ਥਾਂ ਸਿਲੈਕਟਡ ਸਰਕਾਰ ਚੱਲ ਰਹੀ ਹੈ। ਉਹ ਕਹਿੰਦੇ ਕਿ ਇਹ ਮਤਲਬ ਕਿ ਇੱਕ ਪੈਰਲਲ ਸਰਕਾਰ ਚਲਾਈ ਜਾ ਰਹੀ ਹੈ। ਸੋ ਅਮਨ ਅਰੋੜਾ ਨੇ ਸਿੱਧਾ ਹਮਲਾ ਕੀਤਾ। ਦੂਸਰੇ ਪਾਸੇ ਮਤਲਬ ਕਿ ਰਾਜਪਾਲ ਦੇ ਬਿਆਨ ਨੂੰ ਉਹਨਾਂ ਨੇ ਗੈਰ ਸੰਵਿਧਾਨਕ ਤੱਕ ਕਰਾਰ ਦਿੱਤਾ। ਉਹ ਕਹਿੰਦੇ ਕਿ ਇਹ ਲੋਕਤੰਤਰ ਤੇ ਇੱਕ ਹਮਲਾ ਹੈ, ਮਤਲਬ ਕਿ ਜਿਹੜਾ ਤੰਦਰੁਸਤ ਲੋਕਤੰਤਰ ਹੈ, ਕਹਿੰਦੇ ਕਿ ਉਹਦੇ ਤੇ ਹਮਲਾ ਹੈ।
ਹੈ। ਤੇ ਇੱਧਰ ਠੀਕ ਹੈ। ਰਾਜਪਾਲ ਕਹਿੰਦੇ ਕਿ ਅੱਛਾ ਜੇ ਮੈਂ ਝੂਠ ਬੋਲਦਾ ਤਾਂ ਦੱਸ ਦਿਓ, ਫਿਰ ਗਲਤ ਕੀ ਕਿਹਾ ਮੈਂ। ਹੂੰ। ਤੇ ਉਧਰ ਮਤਲਬ ਕਿ ਇਹਨਾਂ ਨੇ ਆਪਣੇ ਪਾਰਟੀ ਦੇ ਬੁਲਾਰੇ ਵੀ ਤਾਰਤੇ। ਕੰਗ ਕਹਿੰਦੇ ਜੀ ਕਿ ਪੰਜਾਬ 'ਚ ਨਸ਼ਾ ਜਾਂ ਤਾਂ ਪਾਕਿਸਤਾਨ ਵਾਲੇ ਪਾਸਿਓਂ ਆਉਂਦਾ ਹੈ, ਜਾਂ ਹੂੰ, ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉਹਨਾਂ ਸੂਬਿਆਂ ਤੋਂ ਆਉਂਦਾ ਹੈ। ਹੂੰ, ਪੰਜਾਬ 'ਚ ਨਸ਼ਾ ਕਹਿੰਦੇ ਜਾਣ ਕੇ ਭੇਜਦੇ ਨੇ, ਫਿਰ ਬਦਨਾਮ ਕਰਦੇ ਨੇ। ਜੀ। ਤੇ ਉਧਰ ਸਰਸਾ ਕਹਿੰਦੇ ਅੱਛਾ ਹੂੰ, ਜਦੋਂ ਤੁਸੀਂ ਰੌਲਾ ਪਾਉਂਦੇ ਹੁੰਦੇ ਸੀ, ਹੈਨਾ, ਕਿ ਹਾਂ ਹੂੰ, ਹੂੰ, ਭਾਈ ਪੰਜਾਬ 'ਚ ਨਸ਼ਾ ਹੈ, ਕੈਪਟਨ ਤੋਂ ਰੋਕ ਨਹੀਂ ਹੁੰਦਾ, ਅਕਾਲੀਆਂ ਦੇ ਟਾਈਮ 'ਚ ਵੱਧ ਗਿਆ, ਪੋਸਟਰ ਲਵਾ ਦਿਓ, ਹਲੇ ਤੱਕ ਪਰਚੇ ਚੱਲਦੇ ਨੇ, ਮਾਫੀ ਮੰਗੀ ਸੀ ਮਜੀਠੀਏ ਤੋਂ, ਅਜੇ ਸੰਜੇ ਸਿੰਘ ਦਾ ਤਾਂ ਚੱਲੇ ਰਿਹਾ ਮਾਮਲਾ ਮਜੀਠੀਏ ਨਾਲ, ਸੋ ਨਸ਼ੇ ਦਾ ਸਦਾਗਰ ਤੱਕ ਕਿਹਾ। ਸੋ ਉਸ ਜੀ। ਸਮੇਂ ਕਹਿੰਦੇ ਪੰਜਾਬ ਬਦਨਾਮ ਨਹੀਂ ਹੁੰਦਾ ਸੀ। ਅੱਜ ਤੁਸੀਂ ਕਹਿ ਰਹੇ ਹੋ ਕਿ ਰਾਜਪਾਲ ਬੋਲ ਰਿਹਾ ਤਾਂ ਪੰਜਾਬ ਬਦਨਾਮ ਹੁੰਦਾ। ਸੋ ਦੋਏ ਪਾਸਿਓਂ ਦੋਏ ਤਰ੍ਹਾਂ, ਮਤਲਬ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਮਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਬਚਾਅ ਪੱਖ ਵਾਲੇ ਪੱਖ ਹੈ, ਕਿਉਂਕਿ ਹੁਣ ਸਰਕਾਰ 'ਚ ਹੂੰ, ਹੋ ਤੁਸੀਂ। ਸਰਕਾਰ 'ਚ। ਹੁਣ ਤੁਸੀਂ ਪੰਜਾਬ ਦਾ ਚੋਲਾ ਉੱਡਣਾ ਚਾਹੁੰਦੇ ਹੋ ਜਦੋਂ ਸਰਕਾਰ ਤੇ ਹਮਲਾ ਹੁੰਦਾ ਹੈ। ਹੂੰ, ਸੋ ਇਹ ਹਮਲਾ ਸਰਕਾਰ ਤੇ ਹੈ। ਹੂੰ, ਠੀਕ ਹੈ, ਪੰਜਾਬ ਦੇ ਵਿੱਚ ਨਸ਼ਾ ਇਹ ਤਾਂ ਨਹੀਂਗਾ ਕਿ ਜੇ ਕਰਿਆਨੇ ਦੀ ਦੁਕਾਨ ਤੇ ਵਿਕਣ ਲੱਗ ਗਿਆ ਤਾਂ ਆਮ ਆਦਮੀ ਪਾਰਟੀ ਨੇ ਲਾਇਸੈਂਸ ਦਿੱਤੇ, ਕੋਈ ਇਹਨਾਂ ਦੇ ਜੀ, ਜੀ। ਆਉਣ ਤੇ ਤਾਂ ਨਹੀਂ ਸ਼ੁਰੂ ਹੋਇਆ। ਨਸ਼ਾ ਤਾਂ ਹੂੰ, ਬਹੁਤ ਪਹਿਲਾਂ ਦਾ ਪੰਜਾਬ 'ਚ ਘਰ ਕਰ ਚੁੱਕਿਆ। ਹੂੰ, ਕਿਸੇ ਸਮੇਂ ਮਤਲਬ ਕਿ ਰਾਹੁਲ ਗਾਂਧੀ ਨੇ ਜਦੋਂ ਬੋਲੇ ਸਾਰਾ ਪੰਜਾਬ ਤੜਪ ਪਿਆ ਸੀ ਇੱਕ ਵਾਰ ਤਾਂ, ਕਿਹਾ ਜੀ, ਕੀ ਜੀ। ਕਹਿਤਾ। ਸੋ ਪਰ ਇਹਦਾ ਮਤਲਬ ਅੰਦਰ ਕਿਤੇ ਧੁਖ ਰਿਹਾ ਸੀ ਪੰਜਾਬ, ਤੇ ਅੱਜ ਉਹ ਲਾਟ ਬਣ ਕੇ ਮਤਲਬ ਕਿ ਬੁਰੀ ਤਰ੍ਹਾਂ ਜਲ ਰਿਹਾ ਪੰਜਾਬ ਇਸ ਮਾਮਲੇ 'ਚ। ਚਿੱਟੇ ਦੇ ਮਾਮਲੇ ਦੇ ਵਿੱਚ ਜਿਹੀ ਜਿਹੀ ਸਥਿਤੀ ਹੈ, ਕੱਲ ਅੰਮ੍ਰਿਤਸਰ ਦੀ ਇੱਕ ਵੀਡੀਓ ਹੈ, ਗਲੀਆਂ ਦੇ ਵਿੱਚ ਸ਼ਰੇਆਮ ਮੁੰਡੇ ਬੈਠੇ ਨਸ਼ਾ ਲੈ ਰਹੇ ਨੇ। ਸੋ ਹੂੰ, ਕੀ ਕਰੋਗੇ। ਸੋ ਜੀ। ਇਸ ਲਈ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ, ਨਾ ਕਿ ਰਾਜਨੀਤਿਕ ਵਿਸ਼ਾ। ਹੂੰ, ਅਸੀਂ ਨਹੀਂ ਕਹਿੰਦੇ ਕਿ ਕਿਸੇ ਇੱਕ ਪਾਰਟੀ ਨੇ ਪੰਜਾਬ ਨੂੰ ਨਸ਼ੇ ਤੇ ਲਾਤਾ, ਅਸੀਂ ਨਹੀਂ ਕਹਿੰਦੇ ਕਿਸੇ ਇੱਕ ਵਿਅਕਤੀ ਨੇ ਪੰਜਾਬ ਨੂੰ ਨਸ਼ੇ ਤੇ ਲਾਤਾ, ਅਸੀਂ ਨਹੀਂ ਕਹਿੰਦੇ ਕੋਈ ਇੱਕ ਬੰਦਾ ਨਸ਼ੇ ਦਾ ਧੰਦਾ ਚਲਾ ਰਿਹਾ, ਪਰ ਪਰ ਸਰਕਾਰਾਂ ਚਾਹੁਣ ਤਾਂ ਰੋਕ ਸਕਦੀਆਂ ਪ੍ਰਵੀਨ ਜੀ। ਹਾਂ, ਮੌਕਾ ਸਾਰਿਆਂ ਨੂੰ ਮਿਲਿਆ। ਪੁਲਿਸ ਚਾਹਵੇ ਤਾਂ ਰੋਕ ਸਕਦੀ ਹੈ। ਹੂੰ, ਜੇਕਰ ਕੇਂਦਰੀ ਔਰ ਸੂਬੇ ਦੀਆਂ ਏਜੰਸੀਆਂ ਚਾਹੁਣ ਤਾਂ ਨਸ਼ਾ 2 ਦਿਨਾਂ 'ਚ ਰੁਕ ਸਕਦਾ ਹੈ। ਸਵਾਲ ਹੂੰ, ਇੱਛਾ ਸ਼ਕਤੀ ਦੀ ਹੈ। ਨਾ ਉਹ ਇੱਛਾ ਸ਼ਕਤੀ ਕਦੇ ਬਾਦਲਾਂ ਨੇ ਦਿਖਾਈ ਸੀ, ਨਾ ਉਹ ਕੈਪਟਨ ਚੰਨੀ ਨੇ ਦਿਖਾਈ, ਤੇ ਨਾ ਮਾਨ ਸਰਕਾਰ 'ਚ ਨਜ਼ਰ ਆ ਰਹੀ ਹੈ। ਬਿਆਨਬਾਜ਼ੀ ਨਜ਼ਰ ਆ ਰਹੀ ਹੈ। ਸੋ ਜੀ। ਰਾਜਪਾਲ ਜੀ ਕਹਿੰਦੇ ਪੰਜਾਬ 'ਚ ਨਸ਼ਾ ਹੈ, ਤੇ ਹੂੰ, ਆਮ ਆਦਮੀ ਪਾਰਟੀ ਕਹਿੰਦੀ ਜੀ ਬਦਨਾਮ ਕਰ ਰਹੇ ਹੋ ਤੁਸੀਂ, ਆਪਣੀ ਸਰਕਾਰ ਚਲਾ ਰਹੇ ਹੋ। ਇਹ 'ਚ ਕੋਈ ਸ਼ੱਕ ਨਹੀਂ। ਹੂੰ, ਆਪਾਂ ਹੂੰ, ਕੱਲ ਵੀ ਗੱਲ ਕਰਕੇ ਹਟੇਂਗੇ, ਰਾਜਪਾਲ ਬੀਜੇਪੀ ਦੇ ਬੁਲਾਰੇ ਵਜੋਂ, ਬੀਜੇਪੀ ਦੇ ਪ੍ਰਚਾਰਕ ਵਜੋਂ 2024 2027 ਦੇ ਮਿਸ਼ਨ ਨੂੰ ਲੈ ਕੇ ਚੱਲੇ ਨੇ, ਔਰ ਸਰਹੱਦੀ ਖੇਤਰਾਂ ਨੂੰ ਟੱਚ ਕਰਨਾ ਇਹ ਠੀਕ ਹੈ। ਉਹ ਇਲਾਕਾ ਹੈ ਜਿਹੜਾ ਪੀੜਤ ਵੀ ਹੈ, ਔਰ ਹੂੰ, ਜਿੱਥੇ ਕਿਤੇ ਨਾ ਕਿਤੇ ਹਿੰਦੂ ਸਿੱਖ ਟਕਰਾ ਵੀ ਰਿਹਾ। ਹੂੰ, 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 ਸੋ ਜੀ। ਇਸ ਲਈ ਉਹ ਦੋਈ ਚੀਜ਼ਾਂ ਤੇ ਬੀਜੇਪੀ ਦੀ ਨਜ਼ਰ ਹੈ। ਸੋ ਇਸ ਲਈ ਇਸ ਨੂੰ ਰਾਜਨੀਤਿਕ ਫੇਰੀ ਤਾਂ ਕਿਹਾ ਜਾ ਸਕਦਾ, ਪਰ ਜਿਹੜੇ ਮੁੱਦੇ ਚੱਕੇ ਨੇ ਉਹ ਮੁੱਦੇ ਦਰਕਨਾਰ ਨਹੀਂ ਤੁਸੀਂ ਕਰ ਸਕਦੇ। ਉਹ ਹੂੰ, ਮੁੱਦੇ ਪੰਜਾਬ ਦੀਆਂ ਸਮੱਸਿਆਵਾਂ ਹੈਗੀਆਂ ਨੇ। ਸੋ ਹੂੰ, ਹੁਣ ਤੁਸੀਂ ਉਹਨੂੰ ਕਹੋ ਕਿ ਨਹੀਂ ਜੀ ਪੰਜਾਬ ਨੂੰ ਬਦਨਾਮ, ਪੰਜਾਬ ਨਹੀਂ ਪਾਈ, ਹੋ ਲਿਆ ਜਿਹੜਾ ਬਦਨਾਮ ਹੋਣਾ ਸੀ ਉਹ ਤਾਂ। ਜੀ, ਹੁਣ ਜੀ। ਇਹ ਦਾਗ ਧੋਣ ਦਾ ਸਮਾਂ ਹੈ। ਉਹਦੇ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ, ਸਾਰੇ ਨੁਮਾਇੰਦਿਆਂ ਨੂੰ, ਸਾਰੇ ਪ੍ਰਸ਼ਾਸਨ ਨੂੰ ਇਕਜੁੱਟ ਹੋ ਕੇ ਤੁਰਨਾ ਪੈਣਾ, ਨਹੀਂ ਤਾਂ ਫਿਰ ਕੱਲ ਨੂੰ ਇਹ ਸਵਾਲ ਉੱਠਦੇ ਰਹਿਣਗੇ ਪ੍ਰਵੀਨ। ਜੀ, ਜੀ। ਸ਼ਰਮਾ ਜੀ, ਗੱਲ ਇਹ ਹੈ ਕਿ ਜਦੋਂ ਕਿਸੇ ਸਮੱਸਿਆ ਦਾ ਹੱਲ ਘੱਟ ਤਲਾਸ਼ਿਆ ਜਾ ਰਿਹਾ ਹੋਵੇ ਤੇ ਉਹਦੇ ਤੇ ਸਿਆਸਤ ਜ਼ਿਆਦਾ, ਉਹਦੇ ਤੋਂ ਸਿਆਸੀ ਲਾਭ ਜ਼ਿਆਦਾ ਲੈ ਰਿਹਾ ਹੋਵੇ, ਫਿਰ ਉਹ ਮਸਲਾ ਬਿਲਕੁਲ ਸਮਾਜਿਕ ਜਾਂ ਉਹ ਮੁਸੀਬਤ ਨਹੀਂ ਰਹਿੰਦੀ, ਫਿਰ ਉਹ ਮਸਲਾ ਨਹੀਂ ਰਹਿੰਦਾ, ਫਿਰ ਉਹ ਸਿਆਸੀ ਸੰਦ ਬਣ ਜਾਂਦਾ। ਬਿਲਕੁਲ। ਪੰਜਾਬ ਦੇ ਨਸ਼ੇ ਦੇ ਸੰਦਰਭ ਦੇ ਵਿੱਚ ਇਸ ਤਰ੍ਹਾਂ ਹੀ ਹੈ। ਕਦੇ ਬੀਐਸਐਫ ਦੇ ਵਿਰੁੱਧ ਤੁਹਾਨੂੰ ਪਤਾ ਹੈ ਰੋਸ ਮੁਜ਼ਾਹਰੇ ਵੀ ਹੁੰਦੇ ਰਹੇ ਆ ਇੱਥੇ, ਤੇ ਕਦੇ ਮੈਂ ਕਹਿਣਾ ਫਲਾਂ ਨਸ਼ੇ ਦਾ ਬੰਦਾ ਤਸਕਰ ਹੈ ਤੇ ਉਹਦੇ ਤੋਂ ਮਾਫੀਆਂ ਵੀ ਮੰਗੀਆਂ ਗਈਆਂ। ਲੋਕਾਂ ਨੇ ਨਟਾਂਕੀ ਜਿਹੜੇ ਆਹ ਸਾਰਾ ਕੁਛ ਨਾਟਕ ਦੇਖ ਲਿਆ, ਪਰ ਲੋਕਾਂ ਨੂੰ ਹੱਲ ਨਹੀਂ ਮਿਲਿਆ। ਬਿਲਕੁਲ। ਤੁਸੀਂ ਜਦੋਂ ਅੰਮ੍ਰਿਤਸਰ ਦਾ ਜ਼ਿਕਰ ਕਰ ਰਹੇ ਸੀ, ਮੇਰੇ ਉਦੋਂ ਫਰੀਦਕੋਟ ਚੇਤੇ ਆ ਗਿਆ, ਹੂੰ। ਜਦੋਂ ਰੇਲਵੇ ਲਾਈਨਾਂ ਦੇ ਨਸ਼ੇ ਦੀਆਂ, ਜਦੋਂ ਮਾਨ ਸਾਹਿਬ ਦੀ ਸ਼ਾਇਦ ਸਰਕਾਰ ਆਈ ਦੀਆਂ ਹੀ ਗੱਲਾਂ ਹੈ। ਬਿਲਕੁਲ। ਜੀ, ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁੱਖ ਕਰੀਏ ਜਲੰਧਰ ਜ਼ਿਮਨੀ ਚੋਣ ਦਾ। ਫਿਕਰ ਸਾਰੀਆਂ ਧਿਰਾਂ ਨੂੰ ਹੀ ਹੈ, ਕਿਉਂਕਿ ਰਿਪੋਰਟ ਕਾਰਡ ਸਾਰਿਆਂ ਦੀ ਉੱਥੇ ਜਿਹੀ ਹੈ। ਸੱਤਾਧਾਰੀ ਤੇ ਜਿਨ੍ਹਾਂ ਨੂੰ ਬੜੀ ਉਮੀਦ ਨਾਲ ਚੁਣਿਆ ਸੀ, ਉਹ ਵੀ ਲੋਕਾਂ ਨੂੰ ਨਿਰਾਸ਼ ਕਰੀ ਬੈਠੇ ਆ। ਉੱਥੇ ਤਾਂ ਲਤੀਫਪੁਰਾ ਹੀ ਹੈ, ਤੁਸੀਂ ਵੀ ਜਾ ਕੇ ਆਏ ਹੋ ਉੱਥੇ। ਜਲੰਧਰ ਦੇ ਵਿੱਚ ਹੀ ਆਉਂਦਾ, ਐਮਪੀ ਸੀਟ ਦੇ ਵਿੱਚ ਹੀ ਆਉਂਦਾ, ਤੇ ਉੱਥੇ ਹੁਣ ਚੋਣ ਲੜਨੀ ਹੈ, ਜ਼ਿਮਨੀ ਚੋਣ ਹੋਣੀ ਹੈ। ਸ਼ਰਮਾ ਜੀ, ਕੀ ਇਹ ਗੱਲ ਸੱਚ ਹੈ ਕਿ ਹਾਲਾਤ ਇਹ ਬਣੇ ਖੜੇ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਪਾਸਿਓਂ ਵੀ ਅਕਾਲੀ ਤੇ ਕਾਂਗਰਸੀ ਲੜ ਸਕਦੇ ਨੇ? ਜੇਕਰ ਇਦਾਂ ਹੁੰਦਾ ਹੈ, ਤੇ ਫਿਰ ਸਿਚੁਏਸ਼ਨ ਕੀ ਹੋਊਗੀ? ਕੀ ਇਹ ਗੱਲ ਸੱਚ ਹੈ? ਪਹਿਲਾਂ ਤਾਂ ਇਹ ਦੱਸੋ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ। ਇਹ ਚਰਚਾਵਾਂ ਹੀ ਨਹੀਂ, ਇਹ ਹਕੀਕੀ ਰੂਪ ਚ ਕੋਸ਼ਿਸ਼ਾਂ ਨੇ। ਠੀਕ ਹੈ। ਭਾਜਪਾ ਦੀ ਨਜ਼ਰ ਵੀ ਕਾਂਗਰਸੀ ਲੀਡਰਾਂ ਤੇ ਹੈ, ਚਾਹੇ ਉਹ ਮੌਜੂਦਾ ਨੇ ਤੇ ਚਾਹੇ ਸਾਬਕਾ ਨੇ, ਤੇ ਆਮ ਆਦਮੀ ਪਾਰਟੀ ਦੀ ਨਜ਼ਰ ਤਾਂ ਅਕਾਲੀ ਔਰ ਕਾਂਗਰਸੀਆਂ ਦੇ 2 ਲੀਡਰਾਂ ਤੇ ਹੈ ਕਿ ਇਹਨਾਂ ਦੋਵਾਂ ਚੋਂ ਇੱਕ ਵੀ ਆ ਜਾਵੇ, ਉਹਨੂੰ ਲੜਾ ਦਈਏ। ਤੇ ਇਹਦੇ ਲਈ ਉਹ ਸਰਵੇ ਵੀ ਕਰਾ ਰਹੇ ਨੇ, ਆਪਣੇ ਵਰਕਰਾਂ ਨੂੰ ਵੀ ਪੁੱਛ ਰਹੇ ਨੇ।
ਅਸਲ 'ਚ ਪ੍ਰਵੀਨ ਜੀ ਜਿਹੜੀ ਇਹ ਜਿਮਨੀ ਚੋਣ ਹੈ ਨਾ, ਜਲੰਧਰ ਜਿਮਨੀ ਚੋਣ 2024 'ਚ ਪੰਜਾਬ ਦੇ ਅੰਦਰ ਕਿਹਦੇ ਐਮਪੀ ਵੱਧ ਬਣਨੇ ਨੇ, ਉਹਦੇ ਇੱਕ ਟੈਸਟਿੰਗ ਵਜੋਂ ਦੇਖੀ ਜਾ ਰਹੀ ਹੈ, ਉਸ ਦੇ ਨਤੀਜਿਆਂ ਵਜੋਂ ਦੇਖੀ ਜਾ ਰਹੀ, ਕਿਉਂਕਿ ਜਿਵੇਂ ਸਰਕਾਰ ਬਣਦਿਆਂ ਹੀ ਪੰਜਾਬ 'ਚ ਜਿਮਨੀ ਚੋਣ ਸੰਗਰੂਰ 'ਚ ਹੋਈ, ਔਰ ਸੰਗਰੂਰ ਇਲਾਕਾ ਗੜ ਮੰਨਿਆ ਜਾਂਦਾ ਸੀ ਆਮ ਆਦਮੀ ਪਾਰਟੀ ਦਾ, ਮੁੱਖ ਮੰਤਰੀ ਦੀ ਆਪਣੀ ਸੀਟ ਸੀ ਜਿੱਥੋਂ ਉਹ ਛੱਡ ਕੇ ਮੁੱਖ ਮੰਤਰੀ ਬਣੇ ਸੀ, ਇਸ ਲਈ ਉਹ ਐਮਪੀ ਸੀਟ ਜਦੋਂ ਆਮ ਆਦਮੀ ਪਾਰਟੀ ਹਾਰੀ ਤਾਂ ਉਹਦੇ ਲਈ ਹੁਣ ਇਹ ਬਿਲਕੁਲ ਵੀ ਰਿਸਕ ਲੈਣ ਵਾਲੀ ਸਥਿਤੀ ਨਹੀਂ, ਜੇ ਉਹ ਜਲੰਧਰ ਹਾਰ ਗਏ ਫਿਰ 2024 ਧੋਤੇ ਗਏ। ਸੋ ਇਸ ਲਈ ਉਹਨਾਂ ਦੇ ਲਈ ਇਹ ਸ਼ਾਕ ਦਾ ਸਵਾਲ ਹੈ ਕਿ ਆਪਣੀ ਸਰਕਾਰ ਹੈ ਤੇ ਸਾਡੀ ਸਰਕਾਰ ਜੇ ਅਸੀਂ ਦੂਜੀ ਲਗਾਤਾਰ ਜਿਮਨੀ ਚੋਣ ਹਾਰਦੇ ਹਾਂ ਤਾਂ ਫਿਰ ਸਾਡਾ ਪਿੱਛੇ ਵਾਪਸ ਮੁੜਨਾ ਬਹੁਤ ਔਖਾ ਹੋ ਜਾਊਗਾ, ਉਹਨਾਂ ਲਈ ਇਹ ਚੁਣੌਤੀ ਹੈ। ਹੁਣ ਜਿੱਥੋਂ ਤੱਕ ਇਹ ਸੀਟ ਦਾ ਸਵਾਲ ਹੈ ਤਾਂ ਸੀਟ ਇਹ ਕਾਂਗਰਸ ਦੇ ਹੱਥ ਸੀ, ਸੇ ਕਾਂਗਰਸ ਲਈ ਆਪਣੀ ਸਥਿਤੀ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਜੇ 2024 ਚ ਆਪਣੇ ਆਪ ਨੂੰ ਦਿਖਣਾ ਚਾਹੁੰਦੇ ਨੇ ਪੰਜਾਬ 'ਚ ਕਿ ਅਸੀਂ ਹੈਗੇ ਹਾਂ ਜੀ। ਸੋ ਉਹਦੇ ਲਈ ਇਹ ਸੀਟ ਨੂੰ ਦੁਬਾਰਾ ਜਿੱਤਣਾ ਬਹੁਤ ਜ਼ਰੂਰੀ ਹੈ, ਇਸ ਲਈ ਉਹ ਚਾਹੁੰਦੇ ਨੇ ਕਿ ਜੋ ਮਰਜ਼ੀ ਹੋ ਜਾਵੇ ਹਾਰੀ ਲਈ ਸੀਟ ਸਾਡੇ ਕੋਲ ਰਹੇ। ਅਕਾਲੀ ਤੇ ਭਾਜਪਾ ਜਿੱਤਣ ਨਾਲੋਂ ਜ਼ਿਆਦਾ ਆਪਸ 'ਚ ਮੁਕਾਬਲੇ 'ਚ ਨੇ ਜੀ। ਅੱਛਾ, ਉਹਨਾਂ ਦਾ ਮਸਲਾ ਉਹੀ ਹੈ ਜੋ ਸੰਗਰੂਰ ਸੀ। ਅਕਾਲੀਆਂ ਨੂੰ ਲੱਗਦਾ ਕਿ ਵੈਸੇ ਤਾਂ ਅਸੀਂ ਇਹ ਜਿੱਤ ਵੀ ਸਕਦੇ ਹਾਂ ਜੇ ਅਸੀਂ ਦਮ ਨਾਲ ਲੜ ਲਈਏ, ਇੱਕੇ ਨਾਲ ਲੜ ਲਈਏ, ਲੋਕ ਸਾਡੇ ਤੇ ਦੁਬਾਰਾ ਭਰੋਸਾ ਕਰਨ, ਪਰ ਉਹ ਕਹਿੰਦੇ ਸਾਡਾ ਮਸਲਾ ਤਾਂ ਇੰਨਾ ਕਿ ਬੀਜੇਪੀ ਨਾਲੋਂ ਵੱਧ ਵੋਟਾਂ ਪੈਣੀਆਂ ਚਾਹੀਦੀਆਂ ਇਸ ਵਾਰ। ਜੇ ਬੀਜੇਪੀ ਨਾਲੋਂ ਇਸ ਵਾਰ ਵੀ ਘਟ ਗਈਆਂ ਤਾਂ ਬੀਜੇਪੀ ਰੌਲਾ ਪਾਉਣ ਨੂੰ ਹੋ ਜੂਗੀ, ਦੇਖ ਲਓ ਭਾਈ ਸੰਗਰੂਰ ਵੀ ਸਾਡੇ ਨਾਲ ਘੱਟ ਸੀ, ਇੱਥੇ ਵੀ ਘੱਟ ਸੀ, ਹੁਣ ਲੋਕ ਕਿਹਦੇ ਨਾਲ ਨੇ। ਤੇ ਬੀਜੇਪੀ ਚਾਹੁੰਦੀ ਉਹੀ ਹੈ ਕਿ ਠੀਕ ਹੈ ਜੀ ਅਸੀਂ ਨਹੀਂ ਵੀ ਜਿੱਤਦੇ ਤਾਂ ਵੀ ਕੋਈ ਮਸਲਾ ਨਹੀਂ, ਬਸ ਅਕਾਲੀਆਂ ਨਾਲੋਂ ਜ਼ਿਆਦਾ ਫਰਕ ਨਾਲ ਵੋਟਾਂ ਲੈ ਜਾਈਏ ਤਾਂ ਕਿ ਅਸੀਂ ਕਹਿਣ ਜੋਗੇ ਹੋਈਏ ਦਿੱਲੀ ਆਪਣੀ ਹਾਈ ਕਮਾਂਡ ਨੂੰ ਕਿ ਦੇਖੋ ਜੀ ਸਾਨੂੰ ਇਕੱਲਿਆਂ ਹੀ ਲੜਾਇਓ, ਅਸੀਂ ਇਹਨਾਂ ਨਾਲ ਗੱਠਜੋੜ ਨਹੀਂ ਕਰਨਾ। ਸੋ ਇਹ ਸਾਰੇ ਪਹਿਲੂ ਤਾਂ ਹੈਗੇ, ਪਰ ਜਿੱਥੇ ਤੱਕ ਲੀਡਰਾਂ ਦੀ ਗੱਲ ਆ, ਠੀਕ ਹੈ, ਹੁਣ ਜੇਕਰ ਕਾਂਗਰਸ ਦੀ ਮੈਂ ਗੱਲ ਕਰਾਂ ਤਾਂ ਕਾਂਗਰਸ ਦੇ ਵਿੱਚ ਪਹਿਲੀ ਨਜ਼ਰ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਕਿਸੇ ਦਾ ਨਾਂ ਚੱਲਦਾ ਤਾਂ ਉਹ ਮਤਲਬ ਕਿ ਚੌਧਰੀ ਸੰਤੋਖ ਸਿੰਘ ਹੋਰਾਂ ਦੀ ਧਰਮ ਪਤਨੀ ਦਾ ਨਾਂ ਚੱਲਦਾ ਕਿ ਉਹਨਾਂ ਨੂੰ ਹੀ ਟਿਕਟ ਮਿਲਦੀ ਆ ਸਕਦੀ ਆ ਤੇ ਸਿੰਪਤੀ ਵੋਟ ਪੈ ਸਕਦੀ ਆ, ਉਹਨਾਂ ਦਾ ਮੁੰਡਾ ਪਹਿਲਾਂ ਹੀ ਐਮਐਲਏ ਹੈਗਾ। ਪਰ ਇਹੀ ਨਹੀਂਗਾ, ਇਹ ਤੋਂ ਇਲਾਵਾ ਦੋ ਨਾਂ ਹੋਰ ਚੱਲਦੇ ਨੇ ਜੀ। ਉਹਨਾਂ ਦੇ ਵਿੱਚ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਦਾ ਨਾਂ ਵੀ ਚੱਲੀ ਜਾਂਦਾ ਕਿ ਕਾਂਗਰਸ ਉਹਨੂੰ ਵੀ ਟਿਕਟ ਦੇ ਸਕਦੀ ਆ, ਹੋਰ ਛੱਡੋ ਚਰਨਜੀਤ ਚੰਨੀ ਦਾ ਨਾਂ ਵੀ ਚੱਲੀ ਜਾਂਦਾ। ਅੱਛਾ, ਚਮਕੌਰ ਸਾਹਿਬ ਤੋਂ ਭਦੌੜ ਤੇ ਭਦੌੜੋਂ ਜਲੰਧਰ ਹੈ ਨਾ, ਸੋ ਇਹ ਵੀ ਚੱਲੀ ਜਾਂਦਾ। ਪਰ ਹੁਣ ਗੱਲ ਆ ਜੀ ਆਪਾਂ ਆਮ ਆਦਮੀ ਪਾਰਟੀ ਤੇ ਬੀਜੇਪੀ ਤੇ ਜੀ। ਬੀਜੇਪੀ ਵਿਜੇ ਸਾਂਪਲਾ ਬਾਰੇ ਵੀ ਸੋਚਦੀ ਆ, ਠੀਕ ਹੈ, ਕਿ ਜੇ ਲੋੜ ਪਈ ਵਿਜੇ ਸਾਂਪਲਾ ਨੂੰ ਲੜਾ ਲਾਂਗੇ। ਇੱਕ ਦੋ ਨਾਮ ਹੋਰ ਉਹਨਾਂ ਦੇ ਧਿਆਨ 'ਚ ਹੈਗੇ ਨੇ ਤੇ ਪਰ ਉਹ ਰਾਜਕੁਮਾਰ ਬੇਰਕਾ ਨੂੰ ਵੀ ਲੜਾਉਣ ਬਾਰੇ ਸੋਚ ਰਹੀ ਹੈ। ਤੇ ਪਤਾ ਇਹ ਵੀ ਲੱਗਿਆ ਕਿ ਬੀਜੇਪੀ ਇਹ ਵੀ ਕੋਸ਼ਿਸ਼ ਹੈ ਕਿ ਜੇ ਮਹਿੰਦਰ ਕੇਪੀ ਸਾਡੇ ਕੰਨੀ ਆ ਜਾਵੇ ਅਸੀਂ ਲੜਾ ਦਾਂਗੇ। ਕਿਆ ਬਾਤ ਹੈ ਫਿਰ ਤਾਂ, ਠੀਕ ਹੈ ਜੀ। ਸੋ ਹੁਣ ਮਹਿੰਦਰ ਕੇਪੀ ਸਾਹਿਬ ਕਾਂਗਰਸ ਦੇ ਵਿੱਚ ਵੀ ਦੌੜ 'ਚ ਹੈਗਾ ਜੀ, ਤੇ ਬੀਜੇਪੀ ਵੀ ਇਹਦੇ ਬਾਰੇ ਸੋਚ ਰਹੀ ਆ। ਅਕਾਲੀ ਕਹਿੰਦੇ ਕਦੇ ਸੋਚਦੇ ਅਕਾਲੀ ਚਰਨਜੀਤ ਅਟਵਾਲ ਨੂੰ ਲੜਾ ਲਾਂਗੇ, ਹਾਂਜੀ, ਕਹਿੰਦੇ ਪਵਨ ਟੀਨੂ ਨੂੰ ਟਿਕਟ ਦੇ ਦਾਂਗੇ, ਕਦੇ ਕਹਿੰਦੇ ਪਤਾ ਨਹੀਂ ਬਸਪਾ ਨਾਲ ਲੜ ਲਵੇ ਇੱਥੋਂ, ਦੋਨੇ ਤਾਜੇ ਮਿਲ ਕੇ ਆਏ ਨੇ ਸੁਖਬੀਰ ਤੇ ਹਰਸਿਮਰਤ, ਹੈ ਨਾ, ਜੋ ਫੈਸਲਾ ਸਾਹਮਣੇ ਨਹੀਂ ਆਇਆ ਕਿ ਕਿੱਥੇ ਕੀ ਹੋਇਆ, ਸੀਟਾਂ ਦਾ ਜ਼ਿਕਰ ਤਾਂ ਹੋਇਆ ਹੋਊਗਾ, ਇਹ ਹੋ ਸਕਦਾ ਨਾ ਹੋਇਆ ਹੋਵੇ। ਸੋ ਇਸ ਲਈ ਪਰ ਆਮ ਆਦਮੀ ਪਾਰਟੀ ਪ੍ਰਵੀਨ ਜੀ ਮਹਿੰਦਰ ਸਿੰਘ ਕੇਪੀ ਤੇ ਨਜ਼ਰ ਰੱਖ ਰਹੀ ਹੈ ਔਰ ਉਹਦੇ ਨਾਂ ਤੇ ਸਰਵੇ ਕਰਾ ਰਹੀ ਹੈ, ਠੀਕ ਹੈ, ਕਿ ਜੇ ਅਸੀਂ ਲਿਆਈਏ। ਤੇ ਹੋਰ ਛੱਡੋ, ਮਹਿੰਦਰ ਕੇਪੀ ਦੇ ਨਾਂ ਆਉਣ ਤੋਂ ਪਹਿਲਾਂ ਪਵਨ ਟੀਨੂ ਤੱਕ ਪਹੁੰਚ ਕੀਤੀ ਆਮ ਆਦਮੀ ਪਾਰਟੀ ਨੇ। ਅੱਛਾ, ਕਿ ਪਵਨ ਟੀਨੂ ਤੁਸੀਂ ਆ ਜਾਓ, ਤੁਹਾਨੂੰ ਅਸੀਂ ਟਿਕਟ ਦਿੰਨੇ ਆ। ਤੇ ਪਵਨ ਟੀਨੂ ਨੇ ਕਹਿੰਦੇ ਕਿ ਕੋਰਾ ਇਨਕਾਰ ਕਰਤਾ ਕਿ ਬਾਈ ਅਕਾਲੀਆਂ ਵਾਲੇ ਰਹੂੰਗਾ ਚਾਹੇ ਜ਼ਮਾਨਤ ਜ਼ਬਤ ਹੋ ਜਾਵੇ ਜੇ ਲੜਿਆ। ਵਾਹ, ਜਦੋਂ ਕਿ ਉਹ ਬਸਪਾ ਤੋਂ ਆਇਆ ਲੀਡਰ ਹੈ ਤੇ ਬਸਪਾ ਨਾਲ ਅੱਜ ਕੱਲ ਗੱਠਜੋੜ ਹੈ। ਸੋ ਇਸ ਲਈ ਉਹ ਵੀ ਉਹਨੂੰ ਲੱਗਦਾ ਕਿ ਮੇਰਾ ਉਹ ਵੀ ਦੁਬਾਰਾ ਕੋਰ ਗਰੁੱਪ ਮੇਰਾ ਫਿਰ ਸਰਗਰਮ ਹੋ ਜਾਊਗਾ, ਜਿਹੜੇ ਨਹੀਂ ਆਏ ਸੀ ਮੇਰੇ ਨਾਲ ਹੁਣ ਤਾਂ ਆ ਸਕਦੇ ਨੇ। ਸੋ ਇਸ ਲਈ ਉਹ ਉਧਰੋਂ ਦੇਖਦਾ ਕਿ ਹੋ ਸਕਦਾ ਮੈਂ ਦੋਵਾਂ ਦਾ ਸਾਂਝਾ ਉਮੀਦਵਾਰ, ਜੇ ਬਸਪਾ ਵੀ ਮੇਰੇ ਤੇ ਗਣੂਆ ਪਾ ਦੇਵੇ ਤਾਂ ਵੀ ਕੋਈ ਹਰਜ ਨਹੀਂਗਾ। ਸੋ ਇਸ ਲਈ ਉਹ ਉੱਥੇ ਰਹਿਣਾ ਚਾਹੁੰਦੇ ਨੇ। ਪਰ ਪਵਨ ਟੀਨੂ ਔਰ ਮਹਿੰਦਰ ਕੇਪੀ ਇਸ ਮੌਕੇ ਮਤਲਬ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਪਸੰਦ ਨੇ, ਪਰ ਪਵਨ ਟੀਨੂ ਦੇ ਇਨਕਾਰ ਤੋਂ ਬਾਅਦ ਮਹਿੰਦਰ ਕੇਪੀ ਦੇ ਨਾਂ ਤੇ ਆਮ ਆਦਮੀ ਪਾਰਟੀ ਸਰਵੇ ਤੱਕ ਕਰਵਾ ਰਹੀ ਹੈ ਕਿ ਜੇ ਮਹਿੰਦਰ ਸਿੰਘ ਕੇਪੀ ਆ ਜਾਵੇ। ਹੁਣ ਮਹਿੰਦਰ ਕੇਪੀ ਬਾਰੇ ਕਾਂਗਰਸ ਵੀ ਸੋਚ ਰਹੀ ਹੈ, ਮਹਿੰਦਰ ਕੇਪੀ ਬਾਰੇ ਬੀਜੇਪੀ ਵੀ ਸੋਚ ਰਹੀ ਆ, ਮਹਿੰਦਰ ਕੇਪੀ ਦੇ ਨਾਂ ਤੇ ਆਮ ਆਦਮੀ ਪਾਰਟੀ ਵੀ ਮਤਲਬ ਕਿ ਵਿਚਾਰ ਕਰ ਰਹੀ ਹੈ, ਸਰਵੇ ਕਰਾ ਰਹੀ ਹੈ। ਔਰ ਜਦੋਂ ਇਹੋ ਜਿਹਾ ਕੁਝ ਹੁੰਦਾ ਕਈ ਵਾਰ ਉਸ ਬੰਦੇ ਨੂੰ ਟਿਕਟ ਨਹੀਂ ਮਿਲਦੀ। ਜੀ ਬਿਲਕੁਲ, ਬਾਲੇ ਘਰਾਂ ਦਾ ਪ੍ਰਾਹੁਣਾ ਕਹਿੰਦੇ ਭੁੱਖਾ ਹੀ ਰਹਿ ਜਾਂਦਾ। ਸੋ ਇਹ ਵੀ ਹੈ। ਤੇ ਜਾਂ ਫਿਰ ਕਾਂਗਰਸ ਇਹ ਸੋਚੀ ਕਿ ਕਿਤੇ ਚਲਾ ਨਾ ਜਾਵੇ,
ਇਸ ਲਈ ਇਸ ਦੇ ਉੱਤੇ ਹੀ ਗਣੂਆ ਪਾ ਲਓ। ਪਰ ਫਿਰ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਪਰਿਵਾਰ ਨੂੰ ਕੀ ਤਸੱਲੀ ਦਓਗੇ? ਸੋ ਇਹ ਉੱਥੇ ਹਿਮਾਚਲ 'ਚ ਤਾਂ ਸਰ ਗਿਆ ਸੀਗਾ ਕਿ ਉਹਨੂੰ ਬੀਬੀ ਨੂੰ ਪ੍ਰਧਾਨ ਬਣਾ ਕੇ ਤੁਸੀਂ ਮੁੱਖ ਮੰਤਰੀ ਕਿਸੇ ਹੋਰ ਨੂੰ ਲਾ ਲਿਆ, ਹੈ ਨਾ। ਤੇ ਇੱਥੇ ਪਤਾ ਨਹੀਂ ਫਿਰ ਇਹ ਪਰਿਵਾਰ ਕੀ ਕਰੂਗਾ। ਸੋ ਇਸ ਲਈ ਕਾਂਗਰਸ ਲਈ ਵੀ ਸਥਿਤੀ ਸਾਫ਼ ਨਹੀਂ ਹੈ, ਔਰ ਜਿਮਨੀ ਚੋਣ ਸਾਰੀਆਂ ਪਾਰਟੀਆਂ ਦੇ ਲਈ 2024 ਦੇ ਲਈ ਨੱਕ ਦਾ ਸਵਾਲ ਬਣਿਆ ਹੋਇਆ। ਔਰ ਆਮ ਆਦਮੀ ਪਾਰਟੀ ਦੇ ਸਰਕਾਰ 'ਚ ਹੁੰਦੇ ਆ, ਔਰ ਬੀਜੇਪੀ ਆਪਣੀ ਵੱਖਰੀ ਤਾਕਤ ਦਿਖਾਉਣ ਦੇ ਨਾਤੇ, ਅਕਾਲੀ ਮੁੜ ਕੇ ਪੈਰਾਂ ਸਿਰ ਹੋਣ ਦੇ ਨਾਤੇ, ਕਾਂਗਰਸ ਆਪਣਾ ਵਜੂਦ ਕਾਇਮ ਰੱਖਣ ਦੇ ਨਾਤੇ ਇਹ ਚੋਣ ਜਿੱਤਣਾ ਚਾਹੁੰਦੇ ਨੇ, ਪਰ ਜਿੱਤਣਾ ਇੱਕ ਨਹੀਂ ਹੈ ਪ੍ਰਵੀਨ ਜੀ। ਜਿੱਤਣਾ ਇੱਕ ਨਹੀਂ ਹੈ, ਕਿਹਨੇ ਜਿੱਤਣਾ ਇਹ ਜਨਤਾ ਜਨਾਰਦਨ ਹੈ ਜੀ, ਉਹਨਾਂ ਨੇ ਫੈਸਲਾ ਕਰਨਾ ਹੈ। ਪਰ ਦੇਖੋ ਸੱਤਾਧਾਰੀਆਂ ਦੀ ਸਥਿਤੀ ਕਿੰਨੀ ਕਸੂਤੀ ਹੈ, ਇੱਕ ਸੱਟ ਵੱਜ ਕੇ ਹਟੀ ਹੈ। ਤੇ ਸਿਆਣੇ ਕਹਿੰਦੇ ਜਦੋਂ ਦੁੱਧ ਤੋਂ ਮੂੰਹ ਸੜ ਜਾਂਦਾ ਫਿਰ ਬੰਦਾ ਲੱਸੀ ਨੂੰ ਵੀ ਫੁੱਕਾ ਮਾਰਨਾ ਪੈਂਦਾ। ਤੇ ਜਿਹੜੇ ਕਦੇ ਕਹਿੰਦੇ ਸੀ ਵਲੰਟੀਅਰਾਂ ਨੂੰ ਪੁੱਛ ਕੇ ਟਿਕਟ ਦਿਆ ਕਰਾਂਗੇ, ਵਲੰਟੀਅਰਾਂ ਨੂੰ ਉਹ ਫਲਾਨੇ ਵਾਲਾ ਜੀਤਾ ਚੋਣ ਲੜੂਗਾ, ਚੱਕੀ ਵਾਲਿਆਂ ਦਾ ਭਿੰਦਾ ਚੋਣ ਲੜੂਗਾ ਫਲਾਨਾ, ਤੇ ਅੱਜ ਕੱਲ ਉਹ ਇੰਪੋਰਟ ਐਕਸਪੋਰਟ ਤੇ ਆਏ ਹੋਏ ਨੇ, ਇੰਪੋਰਟਿੰਗ ਕੀਤੀ ਜਾ ਰਹੀ ਹੈ। ਤੇ ਕਾਂਗਰਸੀਆਂ ਦੀ ਕਸੂਤੀ ਸਥਿਤੀ ਇਸ ਕਰਕੇ ਹੈ ਸ਼ਰਮਾ ਜੀ, ਕਿਉਂਕਿ ਕਾਂਗਰਸੀਆਂ ਦੇ ਬਾਰੇ ਜਦੋਂ ਜਿਹੜੀ ਸੀਟ ਸੀ ਉਹਨਾਂ ਕੋਲੇ ਸੀ, ਚੌਧਰੀ ਪਰਿਵਾਰ ਨੂੰ ਟਿਕਟ ਮਿਲਦੀ ਹੈ ਤਾਂ ਸਮੀਕਰਨ ਹੋਰ ਨੇ, ਪਰ ਮਹਿੰਦਰ KP ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਫਿਰ ਤੁਹਾਡੇ ਵਾਂਗ ਕਹਿਣ ਦੇ ਵਾਂਗੂ ਜੱਦੋ-ਜਹਿਦ ਹੈ। ਅਕਾਲੀ ਦਲ ਦੀ ਸਥਿਤੀ ਇਉਂ ਕਸੂਤੀ ਹੈ ਵੀ ਜਿੱਥੇ ਇੱਕ ਪਾਸੇ ਹੋਰ ਮੁਸੀਬਤਾਂ ਬੜੀਆਂ ਨੇ, ਅਕਾਲੀ ਦਲ ਦੇ ਟੋਟੇ ਵੀ ਨੇ, ਤੇ ਦੂਜੇ ਪਾਸੇ ਮੋਹਾਲੀ ਵਾਲਾ ਮੋਰਚਾ ਅਕਾਲੀ ਦਲ ਦਾ ਨੁਕਸਾਨ ਬਹੁਤ ਕਰੀ ਵਾਪਸੀ ਔਖੀ ਹੈ। ਸੋ ਲੈ ਦੇ ਕੇ ਬਚੀ ਹੈ ਭਾਜਪਾ ਨੇ ਬੇਸ਼ੱਕ ਦਿੱਗਜ ਤਾਂ ਬਹੁਤ ਰਲਾ ਲਏ, ਪਰ ਪੈਰ ਜ਼ਮੀਨ ਤੇ ਹਲੇ ਲਾਉਣੇ ਬਹੁਤ ਔਖੇ। ਸੋ ਸਾਰਿਆਂ ਲਈ ਭਾਈਦਿਆਂ ਨੂੰ ਵਾਹਣ ਇੱਕੋ ਜਿਹੀ ਹੈ, ਗੱਲ ਉਹੀ ਹੋਈ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਸਾਡੀਆਂ ਜਿਹੜੀਆਂ ਵਿਆਹਾਂ ਦੀਆਂ ਰਸਮਾਂ ਹੁੰਦੀਆਂ ਨੇ, ਬਹੁਤ ਇਹ ਚਰਚਾ ਚੱਲਦੀ ਹੈ ਸਮਾਜਿਕ ਪੱਧਰ ਤੇ, ਜਦੋਂ ਆਪਾਂ ਚਰਚਾ ਕਰਦੇ ਹਾਂ ਕਿ ਵਿਆਹ ਮਹਿੰਗੇ ਹੋ ਗਏ ਨੇ ਜਾਂ ਸਾਡੇ ਜਿਹੜੇ ਸਾਦੇ ਭੋਗ ਵਿਆਹ ਹੋਣੇ ਚਾਹੀਦੇ ਨੇ, ਤੇ ਇਹ ਨਾ ਸਾਦੇ ਵਿਆਹ ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ, ਇਹ ਇੱਕ ਪੰਜਾਬ ਦੀਆਂ ਸਕੂਲਾਂ ਦੇ ਕੰਧਾਂ ਤੇ ਵੀ ਆਪਾਂ ਪੜ੍ਹਦੇ ਹਾਂ। ਪਰ ਇੱਕ ਪਿੰਡ ਹੈ, ਦੱਸਿਓ ਜ਼ਰੂਰ ਕਿ ਇਹ ਗੱਲ ਸੱਚ ਹੈ ਕਿ ਉੱਥੇ ਹੁਣ ਇਹ ਸਾਰਿਆਂ ਨੇ ਮਤਾ ਪਾਸ ਕੀਤਾ ਵੀ ਲਹਿੰਗਾ ਪਾ ਕੇ, ਜਿਵੇਂ ਸਾਡੀ ਕੋਈ ਧੀ ਭੈਣ ਦਾ ਜਿਹਦਾ ਵਿਆਹ ਹੈ, ਉਹ ਆਨੰਦ ਕਾਰਜ ਹੁਣ ਲਹਿੰਗਾ ਪਾ ਕੇ ਨਹੀਂ ਹੋਇਆ ਕਰਨਗੇ। ਜੇ ਕੋਈ ਹੋਰ ਵੀ ਇਹਦੇ 'ਚ ਚੀਜ਼ਾਂ ਐਡ ਔਨ ਕੀਤੀਆਂ ਤਾਂ ਉਹ ਵੀ ਤੁਸੀਂ ਜ਼ਰੂਰ ਦੱਸਿਓ ਜੀ। ਬਿਲਕੁਲ ਪ੍ਰਵੀਨ ਜੀ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਭਦਰਾਸ। ਉਸ ਭਦਰਾਸ ਪਿੰਡ ਦੀ ਪੰਚਾਇਤ ਨੇ ਇਹ ਕੁਝ ਫੈਸਲੇ ਲਏ ਨੇ, ਉਹਦੇ ਵਿੱਚ 3-4 ਫੈਸਲੇ ਕਾਫੀ ਚਰਚਾ 'ਚ ਆਏ ਨੇ। ਬੇਸ਼ੱਕ ਉਹ ਕਹਿੰਦੇ ਨੇ ਕਿ ਅਸੀਂ ਸਾਦੇ ਵਿਆਹ ਦੇ ਹਵਾਲੇ ਨਾਲ, ਖਰਚੇ ਘਟਾਉਣ ਦੇ ਹਵਾਲੇ ਨਾਲ ਇਹ ਫੈਸਲੇ ਲਏ ਨੇ, ਔਰ ਮਰਿਆਦਾ ਨੂੰ ਕਾਇਮ ਰੱਖਣ ਲਈ ਫੈਸਲੇ ਲਏ ਨੇ, ਪਰ ਉਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਣ ਲੱਗੇ। ਸੋ ਪਹਿਲਾਂ ਤਾਂ ਮੈਂ ਪੰਚਾਇਤ ਦੇ ਫੈਸਲੇ ਤੁਹਾਡੇ ਸਾਹਮਣੇ ਰੱਖਦਾ। ਉਹਨਾਂ ਨੇ ਫੈਸਲਾ ਲਿਆ ਕਿ ਜਦੋਂ ਵੀ ਮਤਲਬ ਕਿ ਲੰਗਰ ਤਿਆਰ ਹੋਏਗਾ, ਹੁਣ ਕੋਈ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਸਮਾਗਮ ਦੇ ਲਈ, ਚਾਹੇ ਕਿਸੇ ਦਾ ਵਿਆਹ, ਸ਼ਾਦੀ, ਗੁਰੂ ਦਾ ਪ੍ਰੋਗਰਾਮ, ਕਿਸੇ ਦਾ ਭੋਗ, ਕਿਸੇ ਦਾ ਹੋਰ ਤਰ੍ਹਾਂ ਦਾ ਕੋਈ ਸਮਾਗਮ ਹੈ, ਸੋ ਉਸ ਲੰਗਰ ਦੇ ਵਿੱਚ ਚਾਟ ਮਸਾਲੇ ਜੇ, ਤਿੱਖੇ ਮਸਾਲੇ ਜੇ, ਉਹ ਇਹੋ ਜਿਹੀਆਂ ਚੀਜ਼ਾਂ ਨਹੀਂ ਪੈਣਗੀਆਂ। ਸਾਦਾ ਪ੍ਰਸ਼ਾਦਾ ਤਿਆਰ ਹੋਏਗਾ, ਸਾਦੀ ਦਾਲ ਸਬਜ਼ੀ ਤਿਆਰ ਹੋਏਗੀ। ਸੋ ਇੱਕ ਤਾਂ ਇਹ ਫੈਸਲਾ ਲਿਆ। ਦੂਸਰਾ ਉਹ ਕਹਿੰਦੇ ਕਿ ਜਿਹੜਾ ਵੀ ਮਤਲਬ ਕਿ ਪਿੰਡ ਦੇ ਵਿੱਚ ਜਦੋਂ ਵਿਆਹ ਹੁੰਦਾ ਹੈ, ਤਦ ਆਨੰਦ ਕਾਰਜ ਦੇ ਲਈ ਜੇਕਰ ਗੁਰੂ ਘਰ ਦੇ, ਪਿੰਡ ਦੇ ਗੁਰੂ ਘਰ ਨੂੰ ਤੈਅ ਕੀਤਾ ਜਾਂਦਾ ਕਿ ਇਸ ਗੁਰੂ ਘਰ 'ਚ ਕਰਾਉਣੇ ਆ, ਤਾਂ ਬਾਈ ਜੀ ਬਰਾਤ 12 ਵਜੇ ਤੋਂ ਪਹਿਲਾਂ ਆ ਕੇ ਆਨੰਦ ਕਾਰਜ ਕਰਾਵੇ। ਉਹ ਕਹਿੰਦੇ ਜੇਕਰ 12 ਵਜੇ ਤੋਂ ਬਾਅਦ ਆਉਂਦੀ ਹੈ ਤਾਂ 11,000 ਰੁਪਏ ਜੁਰਮਾਨਾ ਲੱਗੂਗਾ ਉਹਨਾਂ ਨੂੰ। ਠੀਕ ਹੈ। ਸੋ ਇਸ ਲਈ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਾਉਣੇ ਹੋਣਗੇ। ਇਸੇ ਤਰ੍ਹਾਂ ਉਹਨਾਂ ਨੇ ਫੈਸਲਾ ਲਿਆ ਕਿ ਜਿਹੜੀ ਵੀ ਬੇਟੀ ਦਾ, ਧੀ ਦਾ, ਬੱਚੀ ਦਾ ਆਨੰਦ ਕਾਰਜ ਹੈ, ਉਹ ਕੁੜੀ ਲਹਿੰਗਾ ਪਾ ਕੇ ਨਹੀਂ ਕਰਾਊਗੀ, ਸਲਵਾਰ ਸੂਟ ਪਾ ਕੇ ਆਨੰਦ ਕਾਰਜ ਕਰਾਊਗੀ ਜੀ। ਸੋ ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਫੈਸਲੇ ਲਏ ਨੇ, ਤੇ ਉਹ ਕਹਿੰਦੇ ਜੀ ਕਿ ਅਸੀਂ ਲੋਕ ਹਿੱਤੀ ਫੈਸਲੇ ਲਏ ਨੇ। ਪਰ ਇਹਦੇ ਨਾਲ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਵੇਂ ਤੇਜ਼ ਮਸਾਲੇ ਵਾਲਾ ਮਸਲਾ, ਜੇਕਰ ਤੇਜ਼ ਮਸਾਲੇ ਪਾ ਕੇ ਕੋਈ ਮਤਲਬ ਕਿ ਲੰਗਰ ਬਣਾਉਂਦਾ, ਕੁਛ ਕਰਦਾ, ਤਾਂ ਜੇ ਉਹ ਅਜਿਹਾ ਕੁਛ ਕਰ ਲੈਂਦਾ, 10,000 ਰੁਪਏ ਉਹਨੂੰ ਜੁਰਮਾਨਾ, 2 ਮਹੀਨੇ ਜੋੜਿਆਂ ਦੀ ਸੇਵਾ। ਤੇ ਜੇ ਕੋਈ ਮਤਲਬ ਕਿ ਜਿਹੜਾ ਕਮੇਟੀ ਦਾ ਮੈਂਬਰ ਹੈ, ਗੁਰੂ ਘਰ ਦੀ ਕਮੇਟੀ ਦਾ ਮੈਂਬਰ ਹੈ, ਕੋਈ ਪ੍ਰਮੁੱਖ ਨੁਮਾਇੰਦਾ ਹੈ, ਉਹ ਅਜਿਹੀ ਗੱਲ ਕਰਦਾ, ਫਿਰ ਉਹਦੇ ਲਈ ਜੁਰਮਾਨਾ ਵੀ 30,000 ਹੈ, ਤੇ ਉਹਦੇ ਲਈ ਜੋੜਿਆਂ ਦੀ ਸੇਵਾ ਵੀ 3 ਮਹੀਨੇ ਜੀ। ਸੋ ਹੁਣ ਆਹ ਜਿਹੜੇ ਫੈਸਲੇ ਨੇ, ਉਹਨਾਂ ਚੋਂ ਕੁਝ 'ਚ ਸਵਾਲ ਉੱਠਣ ਲੱਗੇ ਨੇ। ਜਿਵੇਂ ਉਹ ਕਹਿੰਦੇ ਕਿ ਇਹ ਫੈਸਲਾ ਮਤਲਬ ਕਿ ਕਿਹੜੀ ਗੁਰੂ ਮਰਿਆਦਾ ਅਨੁਸਾਰ ਲਿਆ ਕਿ ਬਾਈ ਜੀ 12 ਵਜੇ ਤੋਂ ਬਾਅਦ ਆਨੰਦ ਕਾਰਜ ਨਹੀਂ, ਕਿ ਇਹ ਤਾਂ ਫਿਰ ਬਾਹਮਣਵਾਦ ਵਾਲਾ ਫੈਸਲਾ। ਕਹਿੰਦੇ ਕੁਝ ਧਿਰਾਂ ਨੇ ਸਵਾਲ ਖੜਾ ਕੀਤਾ ਕਿ ਗੁਰੂ ਸਾਹਿਬ ਦੇ ਅੱਗੇ ਤਾਂ ਜਦੋਂ ਮਰਜ਼ੀ ਤੁਸੀਂ ਸਵੇਰੇ ਸ਼ਾਮ ਉੱਠ ਕੇ ਜਦੋਂ ਤੋਂ ਚਾਹੋ ਸੁਨੇਹਾ ਲੈ ਸਕਦੇ ਹੋ। ਇਸ ਲਈ ਇਹ ਤਾਂ ਇੱਕ ਮਤਲਬ ਸਮਾਂ ਹੱਦ ਤੈਅ ਕਰਨ ਵਾਲਾ ਇੱਕ, ਕਹਿੰਦੇ ਮਤਲਬ ਕਿ ਕਈਆਂ ਨੇ ਸਵਾਲ ਖੜੇ ਕੀਤੇ। ਇਸੇ ਤਰ੍ਹਾਂ ਲਹਿੰਗੇ ਨੂੰ ਲੈ ਕੇ ਵੀ
ਕੁਝ ਬੱਚੀਆਂ ਦੇ, ਕੁਝ ਬੀਬੀਆਂ ਦੇ ਇਹ ਵੀ ਸਵਾਲ ਉੱਠ ਰਹੇ ਨੇ ਇਸ ਪਹਿਲੂ ਤੇ ਕਿ ਲਹਿੰਗਾ ਤਾਂ ਇੱਕ ਪੂਰਾ ਮਤਲਬ ਕਿ ਤਨ ਢੱਕਣ ਵਾਲਾ ਕੱਪੜਾ ਹੈ, ਔਰ ਕੋਈ ਉਹ ਭੜਕਾਊ ਕੱਪੜਾ ਨਹੀਂ ਹੈਗਾ, ਕੋਈ ਅਜਿਹਾ ਨਹੀਂਗਾ। ਸੋ ਉਸ ਤੇ ਰੋਕ ਕਿਉਂ ਹੈ? ਸੋ ਜੀ ਬੇਸ਼ੱਕ ਹੋ ਸਕਦਾ ਹੈ ਕਿ ਕਮੇਟੀ ਦੀ ਮਨਸ਼ਾ ਇਹਦੇ ਵਿੱਚ ਚੰਗੀ ਹੋਵੇ ਕਿ ਲਹਿੰਗੇ ਪ੍ਰਵੀਨ ਜੀ ਮਹਿੰਗੇ ਬਹੁਤ ਮਿਲਦੇ ਤੇ ਮਤਲਬ ਕਿ ਉਹ ਕਈ ਉਸ ਐਂਗਲ ਹਾਂ ਤੋਂ ਹਾਂ ਉਸ ਐਂਗਲ ਤੋਂ ਉਹਨਾਂ ਦੇ ਖਰਚੇ ਤੋਂ ਨਜ਼ਰ ਹੋਏਗਾ ਕਿ ਔਰ ਮੁੜ ਕੇ ਪੈਂਦੇ ਨਹੀਂ ਲਗਭਗ ਇਹ ਕੱਪੜੇ ਪਏ ਰਹਿੰਦੇ ਨੇ ਫਿਰ। ਜੀ ਇਸ ਲਈ ਉਹਨਾਂ ਦੀ ਮਨਸ਼ਾ ਹੋ ਸਕਦੀ ਹੈ, ਪਰ ਅੱਜ ਕੱਲ੍ਹ ਜ਼ਿਆਦਾਤਰ ਮੈਨੂੰ ਮੈਂ ਦੇਖਣ ਚ ਆਇਆ ਕਿ ਜਿਹੜੇ ਸਧਾਰਨ ਪਰਿਵਾਰ ਨਹੀਂ ਖਰੀਦਦੇ ਉਹ ਕਿਰਾਏ ਤੇ ਲੈ ਲੈਂਦੇ ਨੇ 2 ਘੰਟਿਆਂ ਬੱਧੀ। ਸੋ ਪਰ ਇਸ ਨੂੰ ਲੈ ਕੇ ਵੀ ਇਤਨੀ ਚਰਚਾ ਛਿੜੀ। ਤੀਸਰਾ ਜਿਹੜਾ ਇਹਨਾਂ ਨੇ ਇਹ ਕਿਹਾ ਕਿ ਹਾਂ ਜੀ ਉਹਨੂੰ 10,000 ਜੁਰਮਾਨਾ, 2 ਮਤਲਬ ਕਿ ਮਹੀਨੇ ਦੀ ਜੋੜਿਆਂ ਦੀ ਸੇਵਾ, ਜਾਂ 30,000 ਜੁਰਮਾਨਾ, 3 ਮਹੀਨੇ ਦੀ ਜੋੜਿਆਂ ਦੀ ਸਜ਼ਾ, ਜੇ ਆਨੰਦ ਕਾਰਜਾਂ ਲਈ ਲੇਟ ਹੋ ਗਏ ਤਾਂ 11,000 ਰੁਪਏ ਦੀ ਪਰਚੀ, ਹੈ ਨਾ। ਸੋ ਇਹਨੂੰ ਲੈ ਕੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਨੇ ਕਿ ਇਹ ਤਾਂ 5 ਪਿਆਰੇ ਜਥੇਦਾਰ ਸਾਹਿਬਾਨ, ਉਹਨਾਂ ਨੂੰ ਅਧਿਕਾਰ ਖੇਤਰਾ ਸੀ ਕਿ ਕਿਸੇ ਨੂੰ ਸਜ਼ਾ ਲਾਉਣੀ ਹੈ ਕਿ ਨਹੀਂ ਲਾਉਣੀ। ਸੋ ਜੀ ਇਹ ਕਿਤੇ ਨਵੀਂ ਪਿਰਤ ਨਾ ਪੈ ਜਾਵੇ ਕੱਲ ਨੂੰ। ਹਰੇਕ ਗੁਰੂ ਘਰ ਆਪਣੇ ਆਪਣੇ ਗੁਰੂ ਘਰਾਂ 'ਚ ਤੈਅ ਕਰ ਲਿਆ ਕਰਕੇ ਇੱਥੇ ਆ ਕੇ ਜੋੜੇ ਸਾਫ਼ ਕਰੋ ਜੀ। ਸੋ ਇਸ ਨੂੰ ਲੈ ਕੇ ਵੀ, ਮਰਿਆਦਾ ਨੂੰ ਲੈ ਕੇ ਵੀ ਕਈ ਤਰ੍ਹਾਂ ਸਵਾਲ ਉੱਠੇ ਨੇ। ਪਰ ਪੰਚਾਇਤ ਦੀ ਮੈਨੂੰ ਲੱਗ ਰਿਹਾ ਕਿ ਮਨਸ਼ਾ ਸਮਾਜ ਪੱਖੀ ਹੈ ਠੀਕ ਹੈ ਤੇ ਪਰ ਉਹਦੇ ਵਿੱਚ ਕੁਝ ਤਕਨੀਕੀ ਪੱਖ ਤੋਂ, ਧਾਰਮਿਕ ਮਰਿਆਦਾ ਪੱਖ ਤੋਂ ਚੀਜ਼ ਹੈ। ਮੈਨੂੰ ਲੱਗਦਾ ਦੁਬਾਰਾ ਘੋਖਿਆ ਜਾ ਸਕਦਾ, ਹੋ ਸਕਦਾ ਇਸ ਉੱਤੇ ਦੁਬਾਰਾ ਵਿਚਾਰ ਹੋ ਜਾਵੇ। ਪਰ ਇਹ ਚਰਚਾ ਖੂਬ ਚੱਲ ਰਹੀ ਹੈ, ਜਦੋਂ ਕਿ ਕਈ ਚਰਚਾਵਾਂ ਇਹ ਵੀ ਆਈਆਂ, ਇਵਨ ਕਈ ਪਿੰਡਾਂ ਦੇ ਵਿੱਚ ਵੀ ਚਰਚਾ ਚੱਲਦੀ ਹੈ ਕਿ ਜਿਸ ਪਿੰਡ ਦੀ ਧੀ ਦਾ ਵਿਆਹ ਹੋਵੇ ਉਸ ਪਿੰਡ 'ਚ ਆਨੰਦ ਕਾਰਜ ਹੋਣ, ਠੀਕ ਹੈ ਕਿ ਤਾਂ ਕਿ ਪਿੰਡ ਵਾਸੀ, ਅੱਜ ਕੱਲ੍ਹ ਆਨੰਦ ਕਾਰਜ ਪਰਿਵਾਰ ਦੇ 4 ਜੀ ਹੁੰਦੇ ਨੇ, ਬਾਕੀ ਸਾਰੇ ਉੱਥੇ ਮਤਲਬ ਕਿ ਪੈਲੇਸ ਖਾਣ ਪੀਣ 'ਚ ਰੁੱਝੇ ਹੁੰਦੇ ਨੇ। ਸੋ ਇਸ ਲਈ ਆਨੰਦ ਕਾਰਜ ਦੀ ਰਸਮ ਵਿਆਹ ਦੀ ਮੁੱਖ ਰਸਮ ਹੈ। ਤੁਸੀਂ ਉਸ 'ਚ ਸ਼ਾਮਲ ਨਹੀਂ ਹੋ ਰਹੇ, ਖਾਣ ਪੀਣ ਤੱਕ ਵਿਆਹ ਰਹਿ ਗਿਆ ਹੁਣ ਤਾਂ। ਜੀ ਜੀ ਸੋ ਇਸ ਨੂੰ ਲੈ ਕੇ ਵੀ ਖੂਬ ਚਰਚਾ ਕਿ ਉਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਜੇਕਰ ਪਿੰਡ ਦੇ ਗੁਰੂ ਘਰ 'ਚ ਪਿੰਡ ਦੀ ਧੀ ਦਾ ਆਨੰਦ ਕਾਰਜ ਹੋਏਗਾ ਤਾਂ ਸਾਰਾ ਪਿੰਡ ਜੁੜ ਕੇ ਜ਼ਰੂਰ ਬੈਠੇਗਾ। ਸੋ ਇਸ ਲਈ ਇਸ ਪਹਿਲ ਕਦਮੀ ਨੂੰ ਦੁਬਾਰਾ ਲਿਆਉਣ ਦੀ ਵੀ ਚਰਚਾ ਹੋ ਰਹੀ ਹੈ ਤੇ ਕਪੂਰਥਲੇ ਦੀ ਪਧਾਸ ਪੰਚਾਇਤ ਦੇ ਇਹਨਾਂ ਫੈਸਲਿਆਂ ਦੀ ਵੀ ਚਰਚਾ ਖਾਸੀ ਹੈ ਪ੍ਰਵੀਨ। ਜੀ 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 ਜਾਂਦੇ ਜਾਂਦੇ ਸ਼ਰਮਾ ਜੀ ਗੱਲ ਕਰੀਏ ਅਦਾਨੀ ਦੀ ਤੇ ਸੋਨੇ ਚਾਂਦੀ ਦੀ। ਆਮ ਹੀ ਜਦੋਂ ਘਰਾਂ ਦੇ ਵਿੱਚ ਕੋਈ ਨਵੀਂ ਚੀਜ਼ ਲਿਆਈਏ ਤੇ ਪਿੰਡਾਂ ਦੇ ਵਿੱਚ ਇੱਕ ਰਿਵਾਜ ਹੈ ਵੀ ਜਦੋਂ ਭਾਅ ਦੱਸ ਦਈਏ ਤੇ ਘਰ ਦੇ ਕਹਿੰਦੇ ਵੀ ਇੰਨੀ ਮਹਿੰਗੀ ਇਹਨੂੰ ਕੀ ਸੋਨਾ ਲੱਗਿਆ। ਅਦਾਨੀ ਕਹਿੰਦੇ ਗਿਰਾਵਟ ਵੱਲ ਤੇ ਸੋਨੇ ਚਾਂਦੀ ਦੀ ਚੜ੍ਹਾਈ ਹੈ ਲਗਾਤਾਰ ਜਾਰੀ। ਬਿਲਕੁਲ ਪ੍ਰਵੀਨ ਜੀ, ਅਦਾਨੀ ਦੇ ਸ਼ੇਅਰ ਮਾਰਕੀਟ 'ਚ ਲਗਾਤਾਰ ਡਿੱਗ ਰਹੇ ਨੇ, ਅਜੇ ਵੀ ਗਿਰਾਵਟ ਜਾਰੀ ਹੈ। ਅਦਾਨੀ ਜਿਹੜਾ ਸਮੂਹ ਹੈ, ਪੂਰਾ ਗਰੁੱਪ ਹੈ, ਉਹਦੇ ਗਰੁੱਪ ਦੇ 70% ਤੱਕ ਸ਼ੇਅਰ ਟੁੱਟ ਚੁੱਕੇ ਨੇ। ਠੀਕ ਹੈ ਮਤਲਬ ਇੰਨੀ ਗਿਰਾਵਟ ਮਤਲਬ ਕਿ ਲਗਾਤਾਰ ਜਾਰੀ ਹੈ। ਉਹ ਸਫਾਈ ਦੇਣ ਲਈ ਉਹਨੂੰ ਆਪ ਸਾਹਮਣੇ ਆਉਣਾ ਪਿਆ, ਇਹਨਾਂ ਲੋਕਾਂ ਦਾ ਭਰੋਸਾ ਦਿਖਾਉਣ ਲਈ ਆਪ ਸਾਹਮਣੇ ਆਉਣਾ ਪਿਆ। ਪਰ ਫਿਕਰਮੰਦੀ ਬੈਂਕਾਂ ਦੀ, LIC ਦੀ ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ। ਪਰ ਜਿਹੜੀ ਗੱਲ ਤੁਸੀਂ ਸੋਨੇ ਚਾਂਦੀ ਦੀ ਕਰ ਰਹੇ ਹੋ, ਬਿਲਕੁਲ ਪ੍ਰਵੀਨ ਜੀ, ਆਪਾਂ 2-3 ਦਿਨ ਪਹਿਲਾਂ ਵੀ ਇਸ ਚਰਚਾ ਕੀਤੀ ਸੀ ਕਿ ਜਿਹੜੇ ਮਾਹਰ ਨੇ ਉਹ ਕਹਿੰਦੇ ਦੁਨੀਆ 'ਚ ਸੋਨਾ ਸਸਤਾ ਹੋਊਗਾ, ਭਾਰਤ ਠੀਕ 'ਚ ਹੈ ਮਹਿੰਗਾ ਹੋ ਸਕਦਾ, ਔਰ ਇਹ ਸਾਲ ਖਤਮ ਹੁੰਦਿਆਂ ਤੱਕ ਮਤਲਬ ਕਿ 65,000 ਤੱਕ ਜਾ ਸਕਦਾ ਜੀ ਜੀ ਤੇ ਉਸ ਸਥਿਤੀ ਵੱਲ ਵੱਧਦਾ ਵੀ ਨਜ਼ਰ ਆ ਰਿਹਾ। ਪ੍ਰਵੀਨ ਜੀ, ਇੱਕ ਦਿਨ ਦੇ ਵਿੱਚ ਸੋਨਾ 2,000 ਤੋਂ ਵੱਧ ਮਹਿੰਗਾ ਹੋਇਆ ਤੇ ਚਾਂਦੀ ਲਗਭਗ 4,000 ਰੁਪਏ ਮਹਿੰਗੀ ਹੋ ਗਈ, ਸਿਰਫ ਇੱਕ ਦਿਨ ਦੇ ਵਿੱਚ। ਤੁਸੀਂ ਠੀਕ ਹੈ ਹੈਰਾਨ ਹੋਵੋਗੇ ਕਿ ਇਸ ਮੌਕੇ ਜਿਹੜਾ ਸੋਨਾ ਇੱਕ ਦਿਨ ਪਹਿਲਾਂ 57,910 ਰੁਪਏ ਸੀ, ਅੱਜ ਉਹ 58,882 ਰੁਪਏ ਹੋ ਗਿਆ। ਮਤਲਬ ਜੀ ਲਗਭਗ 2,017 ਰੁਪਏ ਸੋਨਾ ਇੱਕ ਦਿਨ ਚ ਮਹਿੰਗਾ ਹੋਇਆ। ਠੀਕ ਹੈ ਇਸੇ ਤਰ੍ਹਾਂ ਚਾਂਦੀ 69,000 ਰੁਪਏ ਸੀ ਕੱਲ, ਮਤਲਬ ਪਰਸੋਂ ਰਾਤ ਨੂੰ 69,445 ਰੁਪਏ ਸੀ। ਤੇ ਅੱਜ ਜਦੋਂ ਹੁਣ ਰੇਟ ਨਵਾਂ ਖੁੱਲਣਾ, ਅਜੇ ਅੱਜ ਦੀ ਤਰੀਕ ਚ ਅਜੇ ਤੱਕ 71,576 ਰੁਪਏ ਹੈ, ਮਤਲਬ 3,905 ਰੁਪਏ ਮਹਿੰਗੀ। ਠੀਕ ਹੈ ਸੋ ਮਤਲਬ ਜੇਕਰ ਮੈਂ ਜਨਵਰੀ ਦੀ ਗੱਲ ਕਰਾਂ, 19 ਜਨਵਰੀ ਨੂੰ ਸੋਨੇ ਦਾ ਰੇਟ 24 ਕੈਰਟ ਦਾ 56,670 ਸੀ ਤੇ ਅੱਜ 58,882 ਰੁਪਏ। ਜੀ ਸੋ ਇਸ ਹਵਾਲੇ ਨਾਲ ਦੇਖੋ ਕਿ ਲਗਾਤਾਰ ਉਹਦੇ ਰੇਟ ਦੇ ਵਿੱਚ ਇਜ਼ਾਫਾ ਹੋ ਰਿਹਾ। ਸੋ ਇਸੇ ਤਰ੍ਹਾਂ ਹੀ ਮਤਲਬ ਤੁਸੀਂ ਚਾਂਦੀ ਨੂੰ ਦੇਖੋ, 19 ਜਨਵਰੀ ਨੂੰ ਚਾਂਦੀ 67,000 ਸੀ ਤੇ ਅੱਜ 71,000। ਸੋ ਜਿਸ ਤੇਜ਼ੀ ਨਾਲ ਇਹ ਚ ਵਾਧਾ ਹੋ ਰਿਹਾ, ਉਸ ਨੂੰ ਲੈ ਕੇ ਆਰਥਿਕ ਮਾਰ ਜਾਂ ਜਿਹੜੇ ਇਸ ਮਾਰਕੀਟ ਦੇ ਮਾਰ ਨੇ, ਉਹਨਾਂ ਨੂੰ ਮੰਨਣਾ ਕਿ ਸਾਲ ਅਖੀਰ ਤੱਕ ਜਾਂਦਿਆਂ ਸੋਨਾ 64,000 ਤੋਂ 65,000 ਤੱਕ ਵੀ ਜਾ ਸਕਦਾ, ਔਰ ਠੀਕ ਹੈ ਜਿਹੜੀ ਚਾਂਦੀ ਹੈ ਉਹ 70,000 ਤੋਂ ਲੈ ਕੇ 90,000 ਤੱਕ ਨੂੰ ਵੀ ਛੂ ਸਕਦੀ ਹੈ। ਸੋ 71,000 ਤੋਂ ਪਾਰ ਤਾਂ ਚਲੀ ਗਈ। ਸੋ ਕੀ ਹੋਰ ਅੱਗੇ ਜਾਂਦੀ ਜਾਂ ਥੱਲੇ ਜਾਂਦੀ ਹੈ, ਪਰ ਦੁਨੀਆ 'ਚ ਚਰਚਾ ਹੈ ਕਿ ਸੋਨੇ ਦੇ ਭਾਅ ਡਿੱਗਣੇ ਆ। ਸੋ ਤੁਹਾਡੀ ਗੱਲ ਦਰੁਸਤ ਹੈ ਜੀ, ਅਡਾਨੀ ਗਿਰਾਵਟ ਵੱਲ ਨੂੰ ਹੈ ਤੇ ਸੋਨਾ ਚਾਂਦੀ ਚੜਾਈ ਵੱਲ ਨੂੰ ਹੈ। ਅਡਾਨੀ ਥੱਲੇ ਨੂੰ ਆ ਰਿਹਾ ਤੇ ਸੋਨਾ ਚਾਂਦੀ ਲਗਾਤਾਰ ਉੱਪਰ ਨੂੰ ਜਾ ਰਿਹਾ। ਵੈਸੇ ਵੀ ਇੱਕ ਤੁਸੀਂ ਨੁਕਤਾ ਨੋਟ ਕਰਿਓ ਕਿ ਜਦੋਂ
ਸ਼ੇਅਰ ਮਾਰਕੀਟ ਡਿੱਗਦੀ ਹੈ ਤਾਂ ਸੋਨੇ ਚਾਂਦੀ ਦੇ ਭਾਅ ਵੱਧਦੇ। ਸਮੇਂ ਦੀ ਗੱਲ ਆ ਸ਼ਰਮਾ ਜੀ, ਜਦੋਂ ਦੁਨੀਆ 'ਚ ਸਾਰਾ ਕੁਝ ਖੜ ਗਿਆ ਸੀ, ਜਦੋਂ ਸਾਰਾ ਕੁਝ ਹੇਠਾਂ ਨੂੰ ਆ ਰਿਹਾ ਸੀ ਕਰੋਨੇ ਦੇ ਵਿੱਚ, ਜਦੋਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਸੀ, ਜਦੋਂ ਲੋਕਾਂ ਨੂੰ ਲਾਲੇ ਪਏ ਹੋਏ ਸੀ, ਉਦੋਂ ਅਦਾਨੀ ਤਾਂ ਨੂੰ ਜਾ ਰਹੇ ਸੀ। ਹਾਂ, ਹੁਣ ਲੋਕਾਂ ਦਾ ਕੰਮ ਤੁਰਿਆ ਤੇ ਹੁਣ ਅਦਾਨੀ ਠਾਹ ਨੂੰ। ਬਿਲਕੁਲ ਸਮੇਂ ਦੀ ਗੱਲ ਬਹੁਤ ਵੱਡੀ ਹੈ। ਇੱਕ ਪੱਤਰਕਾਰ ਦੀ ਕਲਮ ਨੇ, ਹਿੰਡਨਬਰਗ ਦੀ ਇੱਕ ਰਿਪੋਰਟ ਨੇ ਕਿੱਡੇ ਵੱਡੇ ਅੰਪਾਇਰ ਨੂੰ ਐਸੀ ਤੈਸੀ ਕਰਕੇ ਰੱਖਤੀ ਉਹਦੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਵੀਰੇ, ਬਹੁਤ ਜੀ। ਸ਼ੁਕਰੀਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ